ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਰਿੰਦਰਪ੍ਰੀਤ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਅਸੀਂ ਆਪਣਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਲੈ ਕੇ ਹਾਜ਼ਰ ਹਾਂ ਜੀ। ਤੇ ਜਿੱਦਾਂ ਕਿ ਤੁਸੀਂ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਹਲਕੀਆਂ ਫੁਲਕੀਆਂ ਗੱਲਾਂ ਕਰਦੇ ਹਾਂ ਤੇ ਜੋ ਵੀ ਨਵੀਂ ਤਾਜ਼ਾ ਖਬਰਾਂ ਆਉਂਦੀਆਂ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ। ਤੇ ਸਾਡੇ ਦਰਸ਼ਕਾਂ ਦੇ ਜਿਹੜੇ ਸਵਾਲ ਨੇ ਆਪਾਂ ਉਹਨਾਂ ਸਵਾਲਾਂ ਦੇ ਜਵਾਬ ਵੀ ਦਿੰਦੇ ਹਾਂ। ਜਿਹੜੇ ਸਾਡੇ ਦਰਸ਼ਕ ਜੇ ਉਹਨਾਂ ਦੇ ਕੋਈ ਸਵਾਲ ਨੇ ਉਹ ਸਾਡੇ ਨਾਲ ਕਾਲ ਦੇ ਰਾਹੀਂ ਜੁੜ ਸਕਦੇ ਨੇ। ਸਾਡਾ ਨੰਬਰ ਹੈਗਾ ਹੈ ਜੀ 07355589436 ਤੇ ਤੁਸੀਂ ਕਮੈਂਟਾਂ ਦੇ ਰਾਹੀਂ ਵੀ ਸਾਡੇ ਨਾਲ ਆਪਣੇ ਜਿਹੜੇ ਸਵਾਲ ਨੇ ਉਹ ਸਾਂਝਾ ਕਰ ਸਕਦੇ ਹੋ। ਤੇ ਹਰ ਵਾਰ ਦੀ ਤਰ੍ਹਾਂ ਆਪਣੇ ਨਾਲ ਜੁੜੇ ਨੇ ਅਮਨਪ੍ਰੀਤ ਭੰਗੂ ਜੀ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਮਨ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਠੀਕ ਠਾਕ। ਤੇ ਮੇਰੇ ਵੱਲੋਂ ਵੀ ਇੰਡੋਜ਼ ਟੀਵੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੇ ਆਪਾਂ ਸਾਡੇ ਦਰਸ਼ਕ ਵੀ ਜਾਣਦੇ ਨੇ ਆਪਾਂ ਹਮੇਸ਼ਾ ਹੀ ਆਪਣਾ ਪ੍ਰੋਗਰਾਮ ਜਿਹੜਾ ਹੁੰਦਾ ਉਹ ਨਵਾਂ ਤਾਜ਼ਾ ਖਬਰ ਤੋਂ ਹੀ ਸ਼ੁਰੂ ਕਰਦੇ ਹਾਂ। ਤੇ ਇਸ ਵਾਰ ਦੀ ਨਵਾਂ ਤਾਜ਼ਾ ਖਬਰ ਕੀ ਹੈ ਸਾਡੇ ਦਰਸ਼ਕਾਂ ਲਈ? ਜੀ ਬਿਲਕੁਲ, ਦੇਖੋ ਮਾਈਗ੍ਰੇਸ਼ਨ ਦੇ ਵਿੱਚ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਕੁਛ ਨਾ ਕੁਛ ਨਵਾਂ ਤਾਜ਼ਾ ਚੱਲਦਾ ਹੀ ਰਹਿੰਦਾ, ਆਉਂਦਾ ਹੀ ਰਹਿੰਦਾ ਹੈਗਾ। ਕਿਉਂਕਿ ਖਾਸ ਕਰਕੇ ਜਦੋਂ ਦਾ ਕਰੋਨਾ ਸ਼ੁਰੂ ਹੋਇਆ ਇਹਦੇ ਵਿੱਚ ਬੜੀਆਂ ਅਣਸੁਖਾਵੀਆਂ ਕਹਿ ਲਓ ਘਟਨਾਵਾਂ ਹੋਈਆਂ ਨਹੀਂ, ਜਿਹਦੇ ਵਿੱਚ ਕਿਸੇ ਨੇ ਕੋਈ ਕਿਆਸ ਆਰਾਈਆਂ ਨਹੀਂ ਸੀ ਲਾਈਆਂ ਹੋਈਆਂ ਕਿ ਕੀ ਹੋਣਾ ਕੀ ਨਹੀਂ ਹੋਣਾ। ਸੋ ਇਹ ਬਾਰਡਰ ਬੰਦ ਹੋਣ ਕਰਕੇ ਕਾਫੀ ਚੀਜ਼ਾਂ ਚੇਂਜ ਹੋਈਆਂ ਨੇ, ਜਿਹਦੇ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਤਬਦੀਲੀ ਸਮੇਂ ਦੇ ਵਿੱਚ ਉਹਨਾਂ ਨੇ ਚੇਂਜ ਕੀਤੀ ਹੈਗੀ ਮਾਈਗ੍ਰੇਸ਼ਨ ਦੇ ਵਿੱਚ, ਉਹ ਹੈਗੀ ਵਰਕ ਰਾਈਟਸ ਦੀ। ਜੀ ਜਿਹੜੇ ਸਾਡੇ ਭੈਣ ਭਰਾ ਸਟੂਡੈਂਟ ਵੀਜ਼ੇ 'ਤੇ ਹੁੰਦੇ ਨੇਗੇ ਉਹਨਾਂ ਕੋਲੇ ਨੋਰਮਲੀ ਜਿਹੜੇ ਵਰਕ ਰਾਈਟਸ ਹੁੰਦੇ ਨੇ ਉਹ 40 ਆਵਰਸ ਦਾ ਫੋਰਟਨਾਈਟ, ਮਤਲਬ ਇੱਕ ਹਫ਼ਤੇ ਦੇ ਵਿੱਚ ਆਪਾਂ ਸਿਰਫ 20 ਘੰਟੇ ਕੰਮ ਕਰ ਸਕਦੇ ਹਾਂ। ਅਦਰਵਾਈਜ਼ ਜੇ ਆਪਾਂ ਫੋਰਟਨਾਈਟ ਦੇ ਵਿੱਚ 40 ਆਵਰਸ ਹੁੰਦੇ ਨੇ। ਕੁਝ ਕੁ ਉਹਦੇ ਵਿੱਚ ਹੁੰਦੀਆਂ ਨੇ ਜਿੱਦਾਂ ਜਿਹੜੇ ਸਟੂਡੈਂਟ ਮੈਰਿਡ ਕਪਲ ਹੁੰਦੇ ਨੇ ਇੱਥੇ ਜਿਹੜੇ ਮਾਸਟਰਸ ਵਗੈਰਾ ਪੜ੍ਹਦੇ ਨੇ ਜਾਂ PhD ਪੜ੍ਹਦੇ ਨੇ, ਉਹਨਾਂ ਦੇ ਜਿਹੜੇ ਪਾਰਟਨਰਸ ਹੁੰਦੇ ਨੇ ਉਹਨਾਂ ਕੋਲੇ ਫੁੱਲ ਟਾਈਮ ਵਰਕ ਰਾਈਟਸ ਦੀਆਂ ਵੀ ਸਹੂਲਤਾਂ ਹੁੰਦੀਆਂ ਨੇ। ਲੇਕਿਨ ਨੋਰਮਲੀ ਉਹੀ 40 ਆਵਰਸ ਦਾ ਫੋਰਟਨਾਈਟ ਵਾਲੀ ਗੱਲਬਾਤ ਹੁੰਦੀ ਹੈ। ਲੇਕਿਨ ਜਦੋਂ ਦਾ ਇਹ ਕਰੋਨਾ ਚੱਲਿਆ ਉਹਦੇ ਵਿੱਚ ਕੁਝ ਕੈਟਾਗਰੀਜ਼ ਐਡ ਕੀਤੀਆਂ ਸੀ, ਜਿੱਦਾਂ ਕਿ ਸੈਪਟੰਬਰ ਦੇ ਵਿੱਚ ਆਇਆ ਸੀ ਕਿ ਜਿਹੜੀਆਂ ਏਜ ਕੇਅਰ ਨਰਸਿਸ ਏਜ ਕੇਅਰ ਦੇ ਵਿੱਚ ਜਿਹੜੇ ਵਰਕਰ ਨੇਗੇ ਉਹ ਜਿਹੜੇ ਉਸ ਟਾਈਮ ਕੰਮ ਕਰ ਰਹੇ ਨੇ ਉਹਨਾਂ ਨੇ ਕਹਿਤਾ ਸੀ ਵੀ ਤੁਸੀਂ ਇਸ ਤੋਂ ਬਾਅਦ ਜਿੰਨਾ ਮਰਜ਼ੀ ਕੰਮ ਕਰ ਲਓ, ਕੋਈ 40 ਆਵਰ ਦੀ ਕੈਪਿੰਗ ਚੱਕਤੀ ਸੀ। ਉਸ ਤੋਂ ਬਾਅਦ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਉਹਨਾਂ ਵਾਸਤੇ ਵੀ ਆ ਗਿਆ ਸੀ। ਫਿਰ ਹੋਸਪਿਟੈਲਿਟੀ ਸੈਕਟਰ ਦਾ ਆਇਆ। ਉਵੇਂ ਹੀ ਟਾਈਮ ਟੂ ਟਾਈਮ ਜਿਹੜੀਆਂ ਸਟੇਟ ਗਵਰਨਮੈਂਟਸ ਨੇਗੀਆਂ ਉਹ ਵੀ ਨੈਗੋਸ਼ੀਏਟ ਕਰਕੇ, ਜਿੱਦਾਂ ਕਿ ਆਪਣੀ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਇੱਦਾਂ ਦੇ ਉਹਨਾਂ ਨੇ ਚੇਂਜਸ ਕਰਵਾਈਆਂ ਨੇ। ਹੁਣ ਪਿੱਛੇ ਜਿਹੜੀ ਚੇਂਜ ਆਈ ਹੈ ਉਹ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਦੇ ਵਿੱਚ ਲੋਕਡਾਊਨ ਲੱਗਣ ਕਰਕੇ ਜਿਹੜੇ ਸੁਪਰ ਮਾਰਕੀਟ ਸੀ ਉਹਨਾਂ ਦੇ ਵਿੱਚ ਸ਼ਾਰਟੇਜ ਹੋਈ ਸੀ, ਸਕਿੱਲ ਸ਼ਾਰਟੇਜ। ਸੋ ਉਸ ਟਾਈਮ ਦੇ ਵਿੱਚ ਉਹਨਾਂ ਨੇ ਹੁਣ ਜਿਹੜੀ ਵੱਡੀ ਪਿਛਲੇ ਕੁਝ ਦਿਨਾਂ ਦੇ ਵਿੱਚੋਂ ਇੱਕ ਖਬਰ ਸੀਗੀ ਕਿ ਜਿੰਨੇ ਵੀ ਸਟੂਡੈਂਟ ਜਿਹੜੀਆਂ ਆਪਣੀਆਂ ਸੁਪਰ ਮਾਰਕੀਟਸ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਜਿਹੜੇ ਉਹ ਸੁਪਰ ਮਾਰਕੀਟਸ ਦੇ ਡਿਸਟਰੀਬਿਊਸ਼ਨ ਸੈਂਟਰਸ ਨੇ, ਅਗਰ ਉਹਨਾਂ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਤਾਂ ਜਿਹੜੀ ਤੁਹਾਡੀ ਕੈਪਿੰਗ ਆ 40 ਆਵਰਸ ਦਾ ਫੋਰਟਨਾਈਟ ਵਾਲੀ ਉਹ ਚੱਕਤੀ ਸੀ। ਅਤੇ ਇਹਦਾ ਇੱਕ ਉਹਨਾਂ ਨੇ ਜਿਹੜਾ ਟਾਈਮ ਪੀਰੀਅਡ ਆ ਉਹ ਇਹ ਐਲਾਨਿਆ ਸੀਗਾ ਕਿ ਜਿੰਨਾ ਟਾਈਮ ਲੋਕਡਾਊਨ ਚੱਲਦਾ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ ਬੇਸਿਕਲੀ। ਸੁਪਰ ਮਾਰਕੀਟਸ ਜਿਹੜੀਆਂ ਆਪਣੇ ਕੋਲ ਚੱਲਦੀਆਂ, ਜਿੱਦਾਂ ਕੋਲਸ ਹੋ ਗਿਆ, ਵੁਲਵਰਥ, IGA ਟਾਈਪ ਜਿਹੜੀਆਂ ਸੁਪਰ ਮਾਰਕੀਟਸ ਨੇਗੀਆਂ, ਇਹਦੇ ਵਿੱਚ ਮਤਲਬ ਇੱਕ ਚੀਜ਼ ਜਿਹੜੀ ਉਹਨਾਂ ਨੇ ਨਹੀਂ ਡਿਫਾਈਨ ਕੀਤੀ, ਉਹਨਾਂ ਨੇ ਵੈਸੇ ਸੁਪਰ ਮਾਰਕੀਟਸ ਕਹਿ ਦਿੰਦੇ ਆਪਾਂ, ਪਰ ਗਰੋਸਰੀ ਸਟੋਰ ਨੇ ਜਿਹੜੇ ਉਹਦੇ ਵਿੱਚ ਨਹੀਂ ਆਉਂਦੇ ਹੈਗੇ। ਪਰ ਮਤਲਬ ਉਹਨਾਂ ਦਾ ਇਸ਼ਾਰਾ ਬੇਸਿਕਲੀ ਇਹੀ ਹੁੰਦਾ ਕਿ ਅਸੀਂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚੋਂ ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਐਕਸਪਲੇਨੇਸ਼ਨ ਨਹੀਂ ਦਿੰਦੇ ਹੈਗੇ। ਸੋ ਇਹ ਇੱਕ ਟੈਂਪਰੇਰੀ ਰਿਲੈਕਸੇਸ਼ਨ ਹੁੰਦੀ ਹੈਗੀ। ਉਹ ਇੱਕ ਜਿਹੜੇ ਐਲੈਕਸ ਔਕੀ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੇ ਆਪਣੇ ਵੱਲੋਂ ਇੱਕ ਬਿਆਨ ਦਿੱਤਾ ਸੀ ਜਿਹੜਾ ਕਿ ਮੀਡੀਆ ਦੇ ਵਿੱਚ ਰਿਲੀਜ਼ ਹੋਇਆ, ਫਿਰ ਉਹਨੂੰ ਉਹ ਰਾਈਟਿੰਗ ਦੇ ਵਿੱਚ ਆਇਆ ਸੀ। ਸੋ ਉਹ ਚੀਜ਼ ਮਤਲਬ ਇਲੀਗਲ ਨਹੀਂ ਹੈਗੀ। ਸੋ ਲੀਗਲੀ ਕੰਮ ਕਰ ਸਕਦੇ ਨੇ ਬੱਚੇ ਜਿਹੜੇ ਕਿਸੇ ਸੁਪਰ ਮਾਰਕੀਟ ਦੇ ਵਿੱਚ ਜਾਂ ਡਿਸਟਰੀਬਿਊਸ਼ਨ ਸੈਂਟਰ ਦੇ ਵਿੱਚ ਕੰਮ ਕਰਦੇ ਨੇ। ਪਰ ਇਸ ਚੀਜ਼ ਦਾ ਧਿਆਨ ਰੱਖਣਾ ਕਿ ਉਹ ਸਿਰਫ ਲੋਕਡਾਊਨ ਦੇ ਟਾਈਮ ਦੇ ਵਿੱਚ ਹੀ ਹੈ। ਜਦੋਂ ਲੋਕਡਾਊਨ ਖਤਮ ਹੋ ਜਾਊਗਾ ਤਾਂ ਬੈਕ ਟੂ ਨੋਰਮਲ ਚਲਾ ਜਾਊਗਾ ਜਿਹੜਾ ਆਪਣਾ ਆਵਰਸ ਹੁੰਦੇ ਨੇ ਜਿਹੜੇ 40 ਆਵਰਸ ਦਾ ਫੋਰਟਨਾਈਟ ਦੇ ਉੱਤੇ। ਜੀ ਇੱਕ ਕਹਿ ਸਕਦੇ ਕਿ ਰਾਹਤ ਵਾਲੀ ਗੱਲ ਹੈ, ਕਿਉਂਕਿ ਲੋਕਡਾਊਨ ਲੱਗ ਜਾਂਦਾ ਤੇ ਸਭ ਤੋਂ ਪਹਿਲਾਂ ਆਪਣਾ, ਕਿਉਂਕਿ ਆਪਾਂ ਆਪਣੇ ਘਰਾਂ ਪਰਿਵਾਰਾਂ ਤੋਂ ਆਏ ਹੁੰਦੇ ਹਾਂ, ਆਪਣੇ ਕੋਲ ਤਾਂ ਉਹੀ ਜਿਹੜਾ ਕਮਾਉਂਦੇ ਆ ਹਫਤੇ ਦਾ ਉਹੀ ਖਾਂਦੇ ਆ, ਤੇ ਉਹਦੇ ਨਾਲ ਇਹ ਕਹਿ ਸਕਦੇ ਕਿ ਸਟੂਡੈਂਟਸ ਨੂੰ ਬਹੁਤ ਵੱਡੀ ਰਾਹਤ। ਬਿਲਕੁਲ, ਦੇਖੋ ਸਰਕਾਰ ਨੂੰ ਜਦੋਂ ਲੋੜ ਹੁੰਦੀ ਆ ਉਹ ਆਪਦੇ ਹਿਸਾਬ ਨਾਲ ਚੀਜ਼ਾਂ ਨੂੰ ਉਹ ਕਰ ਲੈਂਦੇ ਨੇ। ਲਾਸਟ ਈਅਰ ਬਿਆਨ ਆਇਆ ਸੀਗਾ ਜਦੋਂ ਆਪਣੇ ਰਾਹਤ ਪੈਕੇਜ ਵੰਡੇ ਜਾ ਰਹੇ ਸੀਗੇ, ਜਿਹਦੇ 'ਚ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਜਾਂ PR ਸੀਗੇ ਉਹਨਾਂ ਨੂੰ ਜਿਹੜੇ ਨਹੀਂ ਕੰਮ ਕਰ ਰਹੇ ਸੀ, ਜੋਬ ਕੀਪਰ, ਜੋਬ ਸੀਕਰ, ਕਾਫੀ ਇੱਦਾਂ ਮਤਲਬ ਗ੍ਰਾਂਟਸ ਵਗੈਰਾ ਦਿੱਤੀਆਂ ਸੀਗੀਆਂ। ਪਰ ਇੰਟਰਨੈਸ਼ਨਲ ਸਟੂਡੈਂਟਸ ਬਾਰੇ ਜਦੋਂ ਬਿਆਨ ਆਇਆ ਤਾਂ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੇ ਕਹਿਤਾ ਸੀ ਕਿ ਬਈ ਉਹ ਪੈਸੇ ਸ਼ੋਅ ਕਰਕੇ ਆਏ ਨੇ ਅਤੇ
ਆਪਣਾ ਗੁਜ਼ਾਰਾ ਕਰੋ ਇਦਾਂ ਹੀ ਜਾਂ ਫਿਰ ਵਾਪਸ ਚਲੇ ਜਾਓ। ਲੇਕਿਨ ਜਿਉਂ-ਜਿਉਂ ਕਿਉਂਕਿ ਉਸ ਟਾਈਮ ਕਿਸੇ ਨੇ ਵੀ ਇਸ ਚੀਜ਼ ਦੀ ਜਿੱਦਾਂ ਮੈਂ ਕਹਿ ਕੇ ਹਟਾਂ ਵੀ ਕੋਈ ਕਿਆਸ ਆ ਰਹੀਆਂ ਕਿਸੇ ਨੇ ਨਹੀਂ ਚਲਾਈਆਂ ਕਿ ਕਦੋਂ ਕੀ ਹੋਣਾ। ਸੋ ਉਸ ਟਾਈਮ ਕਿਸੇ ਨੂੰ ਪਤਾ ਨਹੀਂ ਸੀ ਵੀ ਕੰਮ ਇੰਨਾ ਲੰਬਾ ਚੱਲਣਾ ਹੈ, ਉਹ ਬਿਆਨ ਦੇ ਹੀ ਗਏ। ਲੇਕਿਨ ਹੁਣ ਉਹਨਾਂ ਸਟੂਡੈਂਟਸ ਦੀ ਹੀ ਸਰਕਾਰ ਨੂੰ ਲੋੜ ਪੈ ਰਹੀ ਹੈ ਤੇ ਉਹਨਾਂ ਦੇ ਰਿਲੈਕਸੇਸ਼ਨ ਤੋਂ ਭਾਵ ਕੀ ਹੈ ਕਿ ਉਹਨਾਂ ਦੀ ਮਤਲਬ ਉਹਨਾਂ ਨੂੰ ਲੋੜ ਹੈਗੀ ਕਿ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਜਾਂ PR ਨੇਗੇ ਉਹ ਕੰਮ ਨਹੀਂ ਕਰ ਪਾ ਰਹੇ ਹੈਗੇ ਜਾਂ ਕਹਿ ਲਓ ਉਹ ਸੈਕਟਰ 'ਚ ਕੰਮ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਉਹਨਾਂ ਨੇ ਹੁਣ ਕਹਿ ਲਓ ਕਿ ਸਟੂਡੈਂਟਸ ਨੂੰ ਇਹ ਛੋਟ ਤਾਂ ਦਿੱਤੀ ਹੈਗੀ ਪਰ ਨਾਲ ਇੱਕ ਤਰ੍ਹਾਂ ਦੀ ਰਿਕੁਐਸਟ ਹੀ ਹੈ ਵੀ ਆਜੋ ਕੰਮ ਕਰੋ ਤੁਸੀਂ, ਕਿਉਂਕਿ ਹੋਰ ਕੋਈ ਕੰਮ ਕਰਨ ਨੂੰ ਰੈਡੀ ਨਹੀਂ ਹੈਗਾ ਜਾਂ ਕੰਮ ਨਹੀਂ ਕਰ ਰਹੇ। ਕਿਉਂਕਿ ਮੈਂ ਦੇਖਿਆ ਜਿਹੜੇ ਕਈ ਜੋਬ ਸੀਕਰ ਨੇ ਜਾਂ ਜੋਬ ਕੀਪਰ ਹੈ ਜਿਹੜੇ ਬੰਦੇ ਦੇ ਘਰੇ ਬੈਠਿਆਂ ਨੂੰ ਜਿਹਨੂੰ ਪੇ ਆ ਰਹੀ ਹੈ ਉਹ ਕੰਮ ਨਹੀਂ ਕਰ ਰਹੇ ਹੈਗੇ ਕਿਉਂਕਿ ਉਹ ਸਰਕਾਰ ਉਹਨਾਂ ਨੂੰ ਪੈਸੇ ਦੇ ਰਹੀ ਸੀਗੀ ਜੀ। ਸੋ ਉਸ ਹਾਲਾਤ ਦੇ ਵਿੱਚ ਆਪਣੇ ਸਾਡੇ ਛੋਟੇ ਭੈਣ ਭਰਾ ਜਿਹੜੇ ਸਟੂਡੈਂਟ ਵੀਜ਼ੇ ਤੇ ਨੇ ਉਹੀ ਕੰਮ ਕਰਕੇ ਮਤਲਬ ਸਾਰਾ ਜਿਹੜਾ ਸਰਕਲ ਸੀਗਾ ਉਹਨੂੰ ਪੂਰਾ ਕਰ ਰਹੇ ਸੀਗੇ ਜੀ। ਤੇ ਹੁਣ ਆਪਾਂ ਆਪਣੇ ਪ੍ਰੋਗਰਾਮ ਵੱਲ ਵਧਦੇ ਹਾਂ ਤੇ ਅੱਗੇ ਪ੍ਰੋਗਰਾਮ 'ਚ ਆਪਾਂ ਪਿਛਲੀ ਵਾਰ ਗੱਲ ਕੀਤੀ ਸੀਗੀ ਵੈਸਟਰਨ ਆਸਟ੍ਰੇਲੀਆ ਦੀ ਤੇ ਵਿਕਟੋਰੀਆ ਦੀ, ਬਾਕੀ ਸਟੇਟਸ ਦਾ ਵੀ ਆਪਾਂ ਜਾਣਨਾ ਚਾਹਾਂਗੇ। ਪਰ ਉਸ ਤੋਂ ਪਹਿਲਾਂ ਨਾ ਜਿਹੜਾ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਸਵਾਲ ਹੈ ਉਹ ਇਹ ਹੈ ਕਿ ਬਿਜ਼ਨਸ ਵੀਜ਼ਾ, ਕਿਉਂਕਿ ਆਪਾਂ ਗੱਲ ਸੁਣਦੇ ਆ ਜੀ ਸਟੂਡੈਂਟ ਆਏ ਨੇ ਤੇ ਉਹ ਬਿਜ਼ਨਸ ਵੀਜ਼ਾ ਪਾ ਕੇ ਇਦਾਂ ਪੱਕੇ ਹੋ ਸਕਦੇ ਆ ਆਪਾਂ। ਤੇ ਇਹ ਮਤਲਬ ਸਟੂਡੈਂਟਸ ਹੁੰਦੇ ਨੇ ਤੇ ਉਹ ਬਿਜ਼ਨਸ ਖਰੀਦ ਕੇ ਮਤਲਬ ਇਹ ਗੱਲ ਥੋੜੀ ਮਤਲਬ ਥੋੜੀ ਨਹੀਂ ਬਹੁਤ ਜ਼ਿਆਦਾ ਕਨਫਿਊਜ਼ਿੰਗ ਹੈ ਕਿ ਬਿਜ਼ਨਸ ਵੀਜ਼ਾ ਹੈ ਕੀ ਹੈ ਇਹ ਚੀਜ਼। ਦੇਖੋ ਜਿਹੜਾ ਇਹ ਤੁਹਾਡਾ ਸਵਾਲ ਹੈ ਬਹੁਤ ਮੈਂ ਕਹਿੰਦਾ ਵੀ ਵੈਲਿਡ ਆ, ਜਾਇਜ਼ ਹੈ ਇਹ, ਕਿਉਂਕਿ ਇਹ ਸਵਾਲ ਵਾਕਈ ਇੱਕ ਕਨਫਿਊਜ਼ਿੰਗ ਹੈ। ਜਿਹੜੇ ਬੱਚੇ ਬਿਜ਼ਨਸ ਵੀਜ਼ੇ ਦਾ ਜਿਹੜਾ ਮਤਲਬ ਕਹਿ ਲਓ ਹੁਣ ਸਟੂਡੈਂਟ ਵੀਜ਼ੇ ਤੋਂ ਆਪਾਂ TR ਤੇ ਜਾਂਦੇ ਹਾਂ, ਬੜੇ ਘੱਟ ਬੱਚੇ ਜਿਹੜੇ ਬਿਜ਼ਨਸ ਦੇ ਵਿੱਚ ਪੈਂਦੇ ਹੈਗੇ ਨੇ ਬੱਚੇ, ਮਤਲਬ ਮੈਂ ਨਹੀਂ ਕਹੂੰਗਾ ਕਿ ਆਪਾਂ ਨਹੀਂ ਕਰਦੇ ਬਟ ਜ਼ਿਆਦਾਤਰ ਜੌਬਾਂ ਕਰਦੇ ਨੇ। ਲੇਕਿਨ ਅਕਸਰ ਇਸ ਚੀਜ਼ ਨੂੰ ਕਨਫਿਊਜ਼ ਕੀਤਾ ਜਾਂਦਾ ਹੈਗਾ ਬਿਜ਼ਨਸ ਵੀਜ਼ੇ ਨੂੰ ਤੇ ਜਿਹੜੀਆਂ ਸਟੇਟਾਂ ਨੇ ਜਿਹੜੀਆਂ ਜਿੱਦਾਂ ਕਿ ਆਪਣੇ ਕੁਈਨਜ਼ਲੈਂਡ ਸਟੇਟ ਗਵਰਨਮੈਂਟ ਹੈਗੀ, ਹੁਣ ਕੈਨਬਰਾ ਵਾਲਿਆਂ ਨੇ ਆਪਣਾ ਇੱਕ ਸਮਾਲ ਬਿਜ਼ਨਸ ਓਨਰ ਦਾ ਕੱਢਿਆ। ਸਿਮਿਲਰਲੀ ਆਪਣੇ ਕੋਲੇ ਜਿਹੜੀ ਤਸਮਾਨੀਆ ਉਹਨਾਂ ਨੇ ਇੱਕ ਬਿਜ਼ਨਸ ਇਨੋਵੇਸ਼ਨ ਵਾਲਾ ਵੀ ਜਿਹੜਾ ਇੱਕ ਕੈਟਾਗਰੀ ਹੈਗੀ ਹੈ ਤੇ ਸਾਊਥ ਆਸਟ੍ਰੇਲੀਆ ਨੇ ਵੀ ਇੱਕ ਸਟਾਰਟ ਕੀਤੀ ਹੈ ਆਪਣੀ ਬਿਜ਼ਨਸ ਇਨੋਵੇਸ਼ਨ ਕੈਟਾਗਰੀ, ਹੈ ਨਾ। ਸੋ ਅਕਸਰ ਇੱਕ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਕਿ ਜਿਹੜਾ ਬਿਜ਼ਨਸ ਵੀਜ਼ਾ ਜਿੱਦਾਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਲੈਣਾ ਕੁਈਨਜ਼ਲੈਂਡ ਦੀ, ਉਹਦੇ ਚ ਬੰਦੇ ਕਹਿੰਦੇ ਆ ਜੀ ਮੈਂ $1,00,000 ਲਾ ਕੇ ਮੈਨੂੰ ਬਿਜ਼ਨਸ ਵੀਜ਼ਾ ਮਿਲ ਜੂਗਾ, ਹੈ ਨਾ। ਇੱਕ ਨਾਰਮਲ ਜਿਹੀ ਧਾਰਨਾ ਹੋ ਜਾਂਦੀ ਹੈ ਵੀ $1,00,000 ਲਾ ਕੇ ਤੁਹਾਨੂੰ ਬਿਜ਼ਨਸ ਵੀਜ਼ਾ ਮਿਲ ਜੂਗਾ। ਤੇ ਫਿਰ ਆਪਾਂ ਕਿਉਂਕਿ ਹਰ ਇੱਕ ਬੰਦੇ ਨੂੰ ਆਪਾਂ ਨੂੰ ਚਾਹਤ ਹੁੰਦੀ ਆ, ਮੈਨੂੰ ਵੀ ਆ, ਸਾਰਿਆਂ ਨੂੰ ਹੋ ਗਿਆ ਆਪਣੇ ਭੈਣ ਭਰਾਵਾਂ ਨੂੰ ਇੱਥੇ ਲੈ ਕੇ ਆਈਏ ਕਿਸੇ ਤਰੀਕੇ ਦੇ ਨਾਲ, ਹੈ ਨਾ। ਉਹ ਪੁੱਛਦੇ ਜੀ ਆਪਾਂ $1,00,000 ਲਾ ਕੇ ਜੇ ਬਿਜ਼ਨਸ ਵੀਜ਼ਾ ਲੈ ਸਕਦੇ ਹਾਂਗੇ, ਕਿੱਦਾਂ ਲਿਆ ਜਾਊਗਾ, ਕੀ ਉਹਦੀ ਕ੍ਰਾਈਟੇਰੀਆ ਵਗੈਰਾ, ਸਾਰੇ ਇਦਾਂ ਦੇ ਸਵਾਲਾਤ ਹੋ ਜਾਂਦੇ ਨੇ, ਹੈ ਨਾ। ਬਟ ਆਪਾਂ ਇਹ ਪਹਿਲਾਂ ਵੀ ਇੱਕ ਦੋ ਵਾਰ ਕਲੀਅਰ ਕੀਤਾ ਕਿ ਜਿਹੜਾ ਬਿਜ਼ਨਸ ਵੀਜ਼ਾ ਉਹ ਇੱਕ ਡਿਫਰੈਂਟ ਕੈਟਾਗਰੀ ਵੀਜ਼ਾਸ ਦੀ ਹੁੰਦੀ ਹੈਗੀ। ਇਹ ਜਿਹੜੇ ਵੀਜ਼ਾਸ ਨੇਗੇ ਇਹ ਸਕਿਲਡ ਵੀਜ਼ੇ ਨੇ। ਇਹਨਾਂ ਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹਨਾਂ ਨੇ ਆਪਣਾ ਇੱਕ ਕ੍ਰਾਈਟੇਰੀਆ ਰੱਖਿਆ ਹੋਇਆ ਜਿਹਨੂੰ ਉਹ ਬਿਜ਼ਨਸ ਵੀਜ਼ੇ ਦਾ ਨਾਮ ਦੇ ਦਿੰਦੇ ਨੇ। ਉਹ ਈਵਨ ਬਿਜ਼ਨਸ ਵੀਜ਼ੇ ਦਾ ਨਾਮ ਹੀ ਨਹੀਂ ਦਿੰਦੇ, ਉਹ ਜਿੱਦਾਂ ਕਿ ਸਮਾਲ ਬਿਜ਼ਨਸ ਓਨਰ ਇੱਦਾਂ ਉਹਨੂੰ, ਜਾਂ ਬਿਜ਼ਨਸ ਇਨੋਵੇਸ਼ਨ ਖੈਰ ਦੂਜੀ ਕੈਟਾਗਰੀ 'ਚ ਆ ਜਾਂਦੀ ਆ। ਪਰ ਜਿੱਦਾਂ ਹੁਣ ਆਪਣੇ ਤਸਮਾਨੀਆ ਦੇ ਵਿੱਚ ਹੈ ਉਹ ਵੀ ਇਹਨੂੰ ਬਿਜ਼ਨਸ ਉਹ ਕਹਿੰਦੇ ਨੇ ਕੈਟਾਗਰੀ ਮਾਈਗ੍ਰੇਸ਼ਨ ਦੇ ਵਿੱਚ ਆ ਜਾਂਦਾ। ਲੇਕਿਨ ਇਹ ਐਕਚੁਅਲੀ ਸਕਿਲਡ ਮਾਈਗ੍ਰੇਸ਼ਨ ਦੇ ਅੰਡਰ ਆਉਂਦੇ ਨੇ, ਜਿਹਦੇ ਵਿੱਚ ਅਗਰ ਤੁਸੀਂ ਕੋਈ ਬਿਜ਼ਨਸ ਸਟਾਰਟ ਕਰ ਲੈਂਦੇ ਹੋਗੇ ਜਾਂ ਬਿਜ਼ਨਸ ਚੱਲਦਾ ਖਰੀਦ ਲੈਂਦੇ ਹੋ, ਡਿਪੈਂਡ ਕਰਦਾ ਤੁਸੀਂ ਕਿਹੜੀ ਸਟੇਟ ਦੇ ਆਪਾਂ ਗੱਲ ਕਰ ਰਹੇ ਹੈਗੇ। ਸੋ ਉਹਦੇ ਅਕੋਰਡਿੰਗਲੀ ਤੁਸੀਂ ਉਹ ਜਿਹੜੀ ਸਟੇਟ ਹੈ ਉਹਦਾ ਕ੍ਰਾਈਟੇਰੀਆ ਪੂਰਾ ਕਰ ਰਹੇ ਹੋ। ਇੱਕ ਜਿਹੜੀ ਉਹਨਾਂ ਨੇ ਕੈਟਾਗਰੀ ਬਣਾਈ ਹੋਈ ਆ, ਪਰ ਉਹ ਸਕਿਲਡ ਮਾਈਗ੍ਰੇਸ਼ਨ ਦੀ ਕੈਟਾਗਰੀ ਹੈ। ਆਪਾਂ ਸੌਰੀ ਮੈਂ ਤੁਹਾਨੂੰ ਇੰਟਰਰਪਟ ਕਰ ਰਹੀ ਹਾਂ, ਆਪਾਂ ਹਮੇਸ਼ਾ ਗੱਲ ਕਰਦੇ ਹਾਂ ਸਕਿਲਡ ਦੀ, ਬਟ ਸਵਾਲ ਇਹ ਵੀ ਪੈਦਾ ਹੁੰਦਾ ਕਿ ਜਦੋਂ ਆਪਾਂ ਸਕਿਲਡ ਵੀਜ਼ੇ ਦੀ ਗੱਲ ਕਰਦੇ ਹਾਂ ਤੇ ਕਿਸੇ ਹੋਰ ਵੀਜ਼ੇ ਦੀ ਗੱਲ ਕਰਦੇ ਹਾਂ ਤਾਂ ਸਕਿਲਡ ਵੀਜ਼ੇ 'ਚ ਫਰਕ ਕੀ ਆ ਜਾਂਦਾ ਉੱਥੇ? ਜੀ ਮੈਂ ਉਹ ਵੀ ਆਪਾਂ ਗੱਲ ਕਰਦੇ ਹਾਂ। ਇੱਕ ਮੈਂ ਤੁਹਾਨੂੰ ਇੱਕ ਆਸਟ੍ਰੇਲੀਆ ਦੇ ਜਿਹੜਾ ਇੱਕ ਸਿਸਟਮ ਹੈ ਉਹਦੀ ਇੱਕ ਮੈਂ ਓਵਰਆਲ ਪਹਿਲਾਂ ਤੁਹਾਨੂੰ ਇੱਕ ਸਨੈਪਸ਼ਾਟ ਦੱਸਦਾ ਜੀ। 3 ਤਰੀਕੇ ਨੇ ਜਾਂ 3 ਕੈਟਾਗਰੀਆਂ ਜ਼ਿਆਦਾ ਕਹਿ ਲਓ, 3 ਕਹਿ ਲਓ ਕਿ ਉਹਨਾਂ ਦੀ ਸਟਰੀਮਸ ਨੇਗੀਆਂ ਜਿਹਦੇ ਵਿੱਚ ਆਪਾਂ ਆਸਟ੍ਰੇਲੀਆ ਦੇ ਵਿੱਚ ਪੱਕੇ ਹੋ ਸਕਦੇ ਮੋਟੇ ਤੌਰ ਤੇ ਗੱਲ ਕਰੀਏ। ਪਹਿਲੀ ਹੈਗੀ ਸਕਿਲਡ ਮਾਈਗ੍ਰੇਸ਼ਨ, ਜਨਰਲ ਸਕਿਲਡ ਮਾਈਗ੍ਰੇਸ਼ਨ ਕਹਿੰਦੇ ਜਿਹਨੂੰ ਆਪਾਂ। ਦੂਸਰੀ ਆਪਣੇ ਕੋਲ ਹੈਗੀ ਇੰਪਲੋਇਰ ਸਪਾਂਸਰਡ ਵੀਜ਼ਾਸ, ਜਿਹਦੇ ਵਿੱਚ ਕਿ ਤੁਹਾਨੂੰ ਕੋਈ ਇੰਪਲੋਇਰ ਚਾਹੀਦਾ ਜਿਹੜਾ ਤੁਹਾਨੂੰ ਸਪਾਂਸਰ ਕਰਦੇ ਤੇ ਉਸ ਤੋਂ ਬਾਅਦ ਤੁਸੀਂ ਉਹ ਉਸ ਤਰੀਕੇ ਦੇ ਨਾਲ ਪੱਕੇ ਹੋ ਜਾਂਦੇ ਹੋ। ਤੀਸਰਾ ਹੁੰਦਾ ਬਿਜ਼ਨਸ ਵੀਜ਼ਾਸ ਦੀ ਕੈਟਾਗਰੀ। ਜਿਹੜਾ ਪਹਿਲਾ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਹੈ ਉਹਦੇ ਵਿੱਚ ਉਹ ਪੁਆਇੰਟ ਟੈਸਟਡ ਹੁੰਦਾ। ਉਹਦੇ ਵਿੱਚ ਤੁਹਾਡੇ ਕੋਲ ਕੋਈ ਸਕਿੱਲ ਚਾਹੀਦਾ ਜਿਹਦੇ 'ਚ ਤੁਹਾਡੀ ਸਕਿੱਲ ਅਸੈਸਮੈਂਟ ਹੋਈ ਹੋਵੇ, ਤਾਂ ਉਹਦੇ ਵਿੱਚ ਇੱਕ ਇੰਡੀਪੈਂਡੈਂਟ ਕੈਟਾਗਰੀ ਹੁੰਦੀ ਆ 189 ਤੇ 2 ਹੁੰਦੀਆਂ ਨੇ 190 ਤੇ 491, ਜਿਹਦੇ ਵਿੱਚ ਸਟੇਟਸ ਨੇ ਤੁਹਾਨੂੰ ਨੋਮੀਨੇਟ ਕਰਨਾ ਹੁੰਦਾ। ਸੋ ਸਟੇਟ ਨੇ ਜਿਹੜੀਆਂ ਉਹ ਆਪਣਾ ਇੱਕ ਕ੍ਰਾਈਟੇਰੀਆ ਰੱਖਦੀਆਂ ਨੇ, ਅਲੱਗ-ਅਲੱਗ ਹਰ ਇੱਕ ਸਟੇਟ ਦਾ ਕ੍ਰਾਈਟੇਰੀਆ ਰੱਖਿਆ ਹੋਇਆ, ਜਿਹਦੇ ਵਿੱਚ ਤੁਸੀਂ ਉੱਥੇ ਪੜ੍ਹੇ ਹੋ ਸਕਦੇ ਹੋ ਜਾਂ ਤੁਹਾਡੀ ਜੌਬ ਉੱਥੇ ਚੱਲਦੀ ਹੋ ਸਕਦੀ ਹੈ ਜਾਂ ਤੁਹਾਡੇ ਕੋਲ ਕੋਈ ਫਿਊਚਰ ਦੀ ਜੌਬ ਆਫਰ ਹੋਵੇ, ਜਾਂ ਜਿੱਦਾਂ ਆਪਾਂ ਬਿਜ਼ਨਸ ਕੈਟਾਗਰੀ ਜਿਹੜੀ ਇੱਕ ਉਹਦੇ ਵਿੱਚ ਐਡ ਕੀਤੀ ਹੋਈ ਆ ਉਹਨਾਂ ਨੇ, ਉਹ ਇੱਕ ਸਟਰੀਮ ਹੈ ਕਿ ਅਗਰ ਤੁਸੀਂ ਉਸ ਪਰਟੀਕੂਲਰ ਸਟੇਟ ਦੇ ਵਿੱਚ ਕੋਈ ਬਿਜ਼ਨਸ ਸਟਾਰਟ ਕੀਤਾ ਜਾਂ ਚੱਲਦਾ ਬਿਜ਼ਨਸ ਖਰੀਦਿਆ, ਉਹ ਇੱਕ ਕੈਟਾਗਰੀ ਹੋ ਸਕਦੀ ਉਹਦੇ ਵਿੱਚ ਜੀ।
ਜਿਹੜੀ ਦੂਸਰੀ ਆਪਣੀ ਸਟਰੀਮ ਆ ਜਾਂਦੀ ਹੈ ਉਹ ਹੈਗੀ EMPLOYER ਸਪਾਂਸਰਡ ਵੀਜ਼ਾ ਦੀ, ਜਿਹਦੇ ਵਿੱਚ ਫਿਰ ਅੱਗੇ 3 ਕੈਟਾਗਰੀਆਂ ਨੇ 482, 186 ਅਤੇ 494। ਜਿਹੜੇ ਇਹ ਵੀਜ਼ਾਜ਼ ਨੇ EMPLOYER ਸਪਾਂਸਰਡ ਵੀਜ਼ਾਜ਼ ਨੇ, ਇਹਨਾਂ ਦੇ ਥਰੂ ਵੀ ਪੱਕਾ ਹੋਇਆ ਜਾ ਸਕਦਾ ਹੈ। ਪਰ ਇਹਦੀ ਜਿਹੜੀ ਸਭ ਤੋਂ ਜਿਹੜੀ ਲਾਜ਼ਮੀ ਸ਼ਰਤ ਆ, ਜਾਂ ਕਹਿ ਲਓ ਜਿਵੇਂ ਕਿ ਨਾਮ ਹੀ ਕਹਿ ਰਹੇ ਨੇ ਕਿ ਤੁਹਾਨੂੰ ਕੋਈ EMPLOYER ਚਾਹੀਦਾ ਜਿਹੜਾ ਤੁਹਾਨੂੰ ਸਪਾਂਸਰ ਕਰਦੇ। ਜਿਹੜੀ ਤੀਸਰੀ ਕੈਟਾਗਰੀ ਬਿਜ਼ਨਸ ਵੀਜ਼ਾ ਦੀ ਕੈਟਾਗਰੀ ਹੈ, ਜਿਹੜੀ ਕਿ ਆਪਾਂ ਅਕਸਰ ਕਨਫਿਊਜ਼ ਕਰ ਲੈਂਦੇ ਆ ਸਟੇਟ ਨੋਮੀਨੇਟਡ ਜਿਹੜੇ ਵੀਜ਼ਾ ਨੇਗੇ 491, 190, ਜਿਹਦੇ ਵਿੱਚ ਬਿਜ਼ਨਸ ਇੱਕ ਉਹਨਾਂ ਨੇ ਸਟਰੀਮ ਕੱਢੀ ਹੋਈ ਹੈ ਕਿ ਤੁਸੀਂ ਉਹਦੀ ਫੁੱਲਫਿਲ ਕਰ ਦਿਓ ਕ੍ਰਾਈਟੇਰੀਆ ਦਾ, ਤੁਹਾਨੂੰ ਅਸੀਂ ਉਹ ਵੀਜ਼ਾ ਦੇ ਦਾਂਗੇ। ਜਿਹੜੇ ਬਿਜ਼ਨਸ ਵੀਜ਼ਾਜ਼ ਨੇ ਅਸਲ 'ਚ ਉਹ ਉਹਨਾਂ ਵਾਸਤੇ ਨੇਗੇ ਜਿਹੜੇ ਆਲਰੇਡੀ ਬਿਜ਼ਨਸ ਦੇ ਵਿੱਚ ਨੇਗੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਜਿਹੜਾ ਇੱਕ ਉਹਦੀ ਜਿਹੜੀ ਕਲਾਸ ਹੈ 188 ਵੀਜ਼ਾ ਇੱਕ ਉਹਦੇ 'ਚ ਆਉਂਦਾ। ਇੱਕ 132 ਵੀਜ਼ਾ ਹੁੰਦਾ ਸੀ, 1 ਜੁਲਾਈ ਨੂੰ ਉਹਨਾਂ ਨੇ ਰਿਪੀਲ ਕਰਤਾ। ਹੁਣ 188 ਦੇ ਵਿੱਚ ਅਲੱਗ 4-5 ਕੈਟਾਗਰੀਜ਼ ਨੇਗੀਆਂ, ਜਿਹਦੇ ਵਿੱਚ ਉਹਨਾਂ ਨੇ ਇੱਕ ਰੱਖਿਆ ਹੋਇਆ ਕ੍ਰਾਈਟੇਰੀਆ ਵੀ ਤੁਸੀਂ ਕਿੰਨੀ ਕੁ ਆਪਣੀ ਉਹ ਕਰਨੀ ਹੈਗੀ, ਇਨਵੈਸਟਮੈਂਟ ਕਰਨੀ ਹੈ, ਕਿੰਨੇ ਕੁ ਤੁਹਾਡੇ ਕੋਲ ਐਸੈਟ ਚਾਹੀਦੇ ਨੇ। ਜਿਹਦੇ ਵਿੱਚ ਇੱਕ ਸਭ ਤੋਂ ਜਿਹੜਾ ਘੱਟ ਇਨਵੈਸਟਮੈਂਟ ਵਾਲਾ, ਇੱਕ 2 ਲੱਖ ਇਨਵੈਸਟਮੈਂਟ ਵਾਲਾ ਵੀ ਹੈਗਾ, ਲੇਕਿਨ ਉਹ ਕਾਉਂਟਰਪ੍ਰੈਨਰ ਵੀਜ਼ਾ ਹੁੰਦਾ ਹੈਗਾ। ਉਹਦੇ ਵਿੱਚ ਤੁਹਾਨੂੰ ਫੰਡ ਕਿਤੋਂ ਲੈਣੇ ਪੈਂਦੇ ਨੇ, ਜਿਹੜਾ ਕਿ ਕਾਫੀ ਹਾਰਡ ਹੁੰਦਾ। ਲੇਕਿਨ ਜਿਹੜਾ ਨੋਰਮਲ ਆਮ ਅਕਸਰ ਵਰਤਿਆ ਜਾਂਦਾ ਵੀਜ਼ਾ ਉਹ ਹੈਗਾ 188A ਬੋਲਦੇ ਆ ਉਹਨੂੰ, ਜਿਹਦੇ 'ਚ ਤੁਸੀਂ ਨੇ ਇਹ ਦਿਖਾਉਣਾ ਕਿ ਤੁਹਾਡੀ ਇੱਕ ਇਨਕਮ ਉਹਨਾਂ ਨੇ ਰੱਖੀ ਹੈ। ਪਹਿਲਾਂ 1 ਜੁਲਾਈ ਤੋਂ ਪਹਿਲਾਂ ਉਹ ਸੀਗੀ 5 ਲੱਖ, ਹੁਣ ਉਹ 7.5 ਲੱਖ ਕਰਤੀ ਹੋਈ ਹੈ। ਇਹ ਅਮਾਉਂਟ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਡਾਲਰਸ ਦੀ ਗੱਲ ਕਰਦਾ, ਹਾਂਜੀ ਆਸਟ੍ਰੇਲੀਅਨ ਡਾਲਰਸ ਆਸਟ੍ਰੇਲੀਅਨ ਡਾਲਰਸ 'ਚ ਉਹ ਬਿਜ਼ਨਸ ਤੁਸੀਂ ਹੁਣ ਆਪਾਂ ਗੱਲ ਕਰਦੇ ਜਿਹੜੇ 1-2% ਜਾਂ ਉਸ ਤੋਂ ਵੀ ਘੱਟ ਮੈਂ ਕਹੂੰਗਾ ਕਿ ਜਿਹੜੇ ਬੱਚੇ ਇੱਥੇ ਆ ਕੇ ਬਿਜ਼ਨਸ ਸਟਾਰਟ ਕਰਦੇ ਆ, ਅਗਰ ਤੁਸੀਂ ਆਪਣੀ ਇਨਕਮ 2 ਸਾਲਾਂ ਦੀ ਇਨਕਮ ਦਿਖਾਉਣੀ ਹੈ ਪਿਛਲੇ 4 ਚੋਂ, ਮੰਨ ਲਓ ਤੁਸੀਂ 485 ਵੀਜ਼ੇ ਦੇ ਉੱਤੇ ਆਪਣਾ ਬਿਜ਼ਨਸ ਕਰ ਰਹੇ ਹੋ ਤੇ ਤੁਹਾਡੀ ਜਿਹੜੀ ਇਨਕਮ ਹੈਗੀ ਉਹ $7,50,000 ਹੋ ਜਾਂਦੀ ਹੈਗੀ। ਤੁਹਾਡੇ ਬਿਜ਼ਨਸ ਦੀ ਇਨਕਮ, ਤੁਹਾਡੀ ਪਰਸਨਲ ਇਨਕਮ ਨਹੀਂ ਚਾਹੀਦੀ, ਉਹ ਤੁਹਾਡੇ ਬਿਜ਼ਨਸ ਦੀ ਇਨਕਮ ਚਾਹੀਦੀ ਹੈ। ਅਗਰ ਉਹ ਇਨਕਮ 7.5 ਲੱਖ ਹੋ ਜਾਂਦੀ ਹੈ ਅਤੇ ਤੁਹਾਡੀ ਜਿਹੜੇ ਨੈਟ ਐਸੈਟ ਨੇ ਉਹ 1.25 ਮਿਲੀਅਨ, ਪਹਿਲਾਂ ਇਹ 8 ਲੱਖ ਹੁੰਦੇ ਸੀ, ਵਧਾ ਤੇ 1 ਜੁਲਾਈ ਤੋਂ ਉਹ ਇੰਨੇ ਤੁਹਾਡੇ ਕੋਲ ਐਸੈਟ ਹੈਗੇ ਨੇ। ਤਾਂ ਐਸੈਟ ਇਹ ਨਹੀਂ ਵੀ ਤੁਸੀਂ ਕੱਲ ਖਰੀਦੇ ਨੇ, ਉਹ ਵੀ ਤੁਹਾਡੇ 2 ਸਾਲਾਂ ਤੋਂ ਹੋਲਡ ਕੀਤੇ ਹੋਣੇ ਚਾਹੀਦੇ ਨੇ। ਸੋ ਇਹ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਇੱਕ ਮਿਸਾਲ ਲਈ ਹੈਗੀ ਕਿ ਇਹ ਬਿਜ਼ਨਸ ਵੀਜ਼ਾ ਹੁੰਦੇ ਨੇ। ਸੋ ਇਹਨਾਂ ਨੂੰ ਕਨਫਿਊਜ਼ ਨਾ ਕਰਿਆ ਕਰੋ, ਇਹ ਡਿਫਰੈਂਟ ਕੈਟਾਗਰੀਜ਼ ਨੇ। ਬਿਜ਼ਨਸ ਵੀਜ਼ਾਜ਼ ਨੇ ਜਿਹੜੇ ਉਹ ਬਿਜ਼ਨਸ ਪੀਪਲ ਵਾਸਤੇ ਨੇ, ਜਿਹੜੇ ਬਿਜ਼ਨਸ ਦੇ ਵਿੱਚ ਆਲਰੇਡੀ ਐਗਜ਼ਿਸਟਿੰਗ ਬਿਜ਼ਨਸ ਨੂੰ ਚਲਾ ਰਹੇ ਨੇ, ਜਿਨ੍ਹਾਂ ਕੋਲੇ ਬਿਜ਼ਨਸ ਮੈਨੇਜਮੈਂਟ ਸਕਿੱਲਸ ਹੈਗੇ ਨੇ। ਸੋ ਉਹ ਇੱਕ ਡਿਫਰੈਂਟ ਕੈਟਾਗਰੀ ਹੋ ਜਾਂਦੀ ਆ, ਤੇ ਸਕਿਲਡ ਮਾਈਗ੍ਰੇਸ਼ਨ ਹੈ ਜਿਹੜੀ ਉਹ ਇੱਕ ਡਿਫਰੈਂਟ ਕੈਟਾਗਰੀ ਆ ਜਾਂਦੀ ਆ ਉਹਦੇ ਵਿੱਚ ਬੇਸਿਕਲੀ। ਜੀ, ਮਤਲਬ ਆਪਾਂ ਬਿਜ਼ਨਸ ਜਿਹੜਾ ਐਕਚੁਅਲ ਜਿੱਦਾਂ ਕੋਈ ਵੀ ਆਪਣੇ ਕੰਮਕਾਰ ਕਰ ਰਹੇ ਨੇ, ਕਿਉਂਕਿ ਆਪਣੇ ਪੰਜਾਬੀ ਜਾਂ ਆਪਣੇ ਕਮਿਊਨਿਟੀ, ਇੰਡੀਅਨ ਕਮਿਊਨਿਟੀ, ਪਾਕਿਸਤਾਨੀ ਕਮਿਊਨਿਟੀ, ਜਿਹੜੀ ਵੀ ਕਮਿਊਨਿਟੀਜ਼ ਨੇ ਆਪਣੇ ਏਰੀਆ ਏਸ਼ੀਆ ਵਾਲੀ ਸਾਈਡ ਤੋਂ, ਤੇ ਉਹ ਇੱਥੇ ਆ ਕੇ ਮੋਸਟਲੀ ਕਈ ਹੈਗੇ ਆ ਜਿਹੜੇ ਬਿਜ਼ਨਸ ਦੇ ਵਿੱਚ ਜਾਂਦੇ ਨੇ, ਤੇ ਇਹ ਮਤਲਬ ਉਹਨਾਂ ਲਈ ਵੀਜ਼ਾ ਹੈਗਾ ਜਿਹੜਾ। ਜੀ ਬਿਲਕੁਲ, ਮੇਰੇ ਕੋਲ ਆਏ ਸੀ ਇੱਕ ਕਲਾਇੰਟ ਲਾਸਟ ਵੀਕ ਅਪਾਇੰਟਮੈਂਟ ਵਾਸਤੇ ਆਏ ਸੀ। ਉਹ ਬੜਾ ਵਧੀਆ ਇੱਥੇ ਬੜਾ ਅੱਛਾ ਬਿਜ਼ਨਸ ਰਨ ਕਰ ਰਹੇ ਨੇ। ਉਹ ਨੀਅਰਲੀ ਕ੍ਰਾਈਟੇਰੀਆ ਮੀਟ ਕਰ ਰਹੇ ਸੀ, ਬਟ ਐਸੈਟਸ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੇ ਕੋਲ ਇਕੱਲਾ ਟਰਨਓਵਰ ਦਾ ਕ੍ਰਾਈਟੇਰੀਆ ਨਹੀਂ ਹੈਗਾ, ਉਹਦੇ ਨਾਲ ਨਾਲ ਤੁਹਾਡੇ ਜਿਹੜੇ ਬਿਜ਼ਨਸ ਦੇ ਆਪਣੇ ਪਰਸਨਲ ਜਾਂ ਬਿਜ਼ਨਸ ਦੇ ਨੈਟ ਐਸੈਟ ਦੀ ਵੀ ਜ਼ਰੂਰਤ ਹੁੰਦੀ ਹੈ। ਸੋ ਉਹ ਵੀ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਨਾਲ। ਜੀ, ਮਤਲਬ ਕੱਲਾ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਪਣਾ ਬਿਜ਼ਨਸ ਰਨ ਕਰ ਰਹੇ ਹਾਂ, ਇਹ ਕੋਈ ਨਾ ਕੋਈ ਕੁੰਡੀ ਪਾਈ ਲੈਂਦੇ ਆ। ਜੀ ਜੀ ਬਿਲਕੁਲ। ਤੇ ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਵੀ ਸਟੂਡੈਂਟ ਵੀਜ਼ਾ ਲੈ ਲੈਂਦੇ ਆ, ਹਾਂਜੀ, ਤੁਸੀਂ ਗੱਲ ਕੀਤੀ ਸੀ ਕੁਇਨਜ਼ਲੈਂਡ ਦੀ, ਜਿੱਦਾਂ ਐਗਜ਼ਾਮਪਲ ਤੁਸੀਂ ਦੇ ਰਹੇ ਸੀਗੇ ਕਿ ਤੁਹਾਡੀ ਕੁਇਨਜ਼ਲੈਂਡ ਦਾ ਹੈਗਾ, ਜਿਹੜਾ ਤਸਮਾਨੀਆ ਦਾ ਵੀਜ਼ਾ ਦੀ ਗੱਲ ਕੀਤੀ ਸੀ ਕਿ ਉਹ ਇਹ ਵੀਜ਼ਾ ਤੋਂ ਅਲੱਗ ਹੈ ਜਿਹੜਾ ਬਿਜ਼ਨਸ ਵੀਜ਼ਾ। ਜੀ ਬਿਲਕੁਲ, ਉਹ ਬਿਜ਼ਨਸ ਵੀਜ਼ਾ ਨਹੀਂ ਹੈਗਾ ਐਕਚੁਅਲੀ, ਉਹ ਤਾਂ ਸਕਿਲਡ ਵੀਜ਼ੇ ਨੇ। ਉਹਦੇ ਵਿੱਚ ਕੀ ਹੈ ਕਿ ਜਿਹੜੀ ਸਟੇਟ ਗੌਰਮੈਂਟ ਆ ਉਹਨਾਂ ਨੇ ਇਹ ਚਾਹੁੰਦੇ ਨੇ, ਜਿੱਦਾਂ ਹੁਣ ਕੁਇਨਜ਼ਲੈਂਡ ਦਾ ਮੈਨੂੰ ਮਕਸਦ ਨਹੀਂ ਪਤਾ ਵੀ ਉਹਨਾਂ ਨੇ ਇੱਦਾਂ ਕਿਉਂ ਕੀਤਾ, ਕਿਉਂਕਿ ਉਹ ਐਗਜ਼ਿਸਟਿੰਗ ਬਿਜ਼ਨਸ ਨੂੰ ਹੀ ਬਾਏ ਕਰਨ ਨੂੰ ਕਹਿ ਰਹੇ ਨੇ। ਜੀ, ਦੈਟ ਡਜ਼ਨਟ ਮੇਕ ਮਚ ਸੈਂਸ। ਉਹ ਮਤਲਬ ਉਹਨਾਂ ਨੇ ਓਬਵੀਅਸਲੀ ਕੁਛ ਸੋਚਿਆ ਹੋਊਗਾ, ਸਿਆਣੇ ਨੇ, ਉਹ ਬੈਠੇ ਨੇ ਉੱਥੇ, ਸੋ ਉਹਨਾਂ ਨੇ ਕੁਛ ਸੋਚ ਕੇ ਇਹ ਸਟਰੀਮ ਚਲਾਈ ਹੋਊਗੀ। ਪਰ ਬਾਕੀ ਸਟੇਟਸ ਦੇ ਵਿੱਚ ਸਟਾਰਟਅਪ ਨੂੰ ਵੀ ਪ੍ਰਮੋਟ ਕਰਦੇ ਆ, ਕਿਉਂਕਿ ਅਗਰ ਤੁਸੀਂ ਨਵਾਂ ਬਿਜ਼ਨਸ ਸਟਾਰਟ ਕਰੋਗੇ, ਤੁਸੀਂ ਇਕੋਨਮੀ 'ਚ ਪੈਸੇ ਪਾ ਰਹੇ ਹੋ, ਨਵੇਂ ਲੈ ਕੇ ਆ ਰਹੇ ਹੋ, ਉਹ ਮਤਲਬ ਇੱਕ ਉਹਨਾਂ ਨੇ ਆਪਣਾ ਰੱਖਿਆ ਹੋਇਆ। ਚਲੋ ਕੁਇਨਜ਼ਲੈਂਡ ਨੇ ਆਪਣੇ ਹਿਸਾਬ ਨਾਲ ਇਸ ਚੀਜ਼ ਨੂੰ ਮਤਲਬ ਉਹਨਾਂ ਨੇ ਆਪਣਾ ਕ੍ਰਾਈਟੇਰੀਆ ਬਾਕੀ ਸਟੇਟਸ ਨਾਲੋਂ ਵੱਖਰਾ ਰੱਖਿਆ, ਲੇਕਿਨ ਉਹ ਇਹ ਕਹਿੰਦੇ ਨੇ ਵੀ ਤੁਹਾਡਾ ਬਿਜ਼ਨਸ ਐਗਜ਼ਿਸਟਿੰਗ ਹੋਣਾ ਚਾਹੀਦਾ ਅਤੇ ਤੁਸੀਂ ਉਹਨੂੰ ਖਰੀਦਣਾ ਹੈ ਨਾ। ਸੋ ਉਹ ਬਿਜ਼ਨਸ ਇੱਕ ਤਰੀਕੇ ਦੇ ਨਾਲ ਉਹ ਤੁਹਾਡੀ ਜਿਹੜੇ ਗ੍ਰੈਜੂਏਟਸ ਨੇਗੇ, ਜਿਹੜੇ ਮਤਲਬ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈਗੀ ਹੈ ਨਾ ਆਸਟ੍ਰੇਲੀਆ ਦੇ ਵਿੱਚ ਕਹਿ ਲਓ ਜਾਂ ਬਾਹਰੋਂ ਵੀ ਕੀਤੀ ਹੈ, ਬਟ ਵਰਕ ਰਾਈਟ ਹੋਣੇ ਚਾਹੀਦੇ ਨੇ, ਜਿਹਦੇ 'ਚ ਤੁਸੀਂ ਕੋਈ ਵੀ ਬਿਜ਼ਨਸ ਖਰੀਦ ਕੇ ਆਪਣਾ ਸਟਾਰਟ ਕਰ ਲਓ, ਕਿਉਂਕਿ ਉਹਦੇ 'ਚ ਬਿਜ਼ਨਸ ਇਨਵੋਲਵ ਹੋ ਜਾਂਦਾ। ਤੁਸੀਂ ਬਿਜ਼ਨਸ ਖਰੀਦਦੇ ਹੋ ਜਾਂ ਸਟਾਰਟਅਪ ਕਰਦੇ ਹੋ, ਤਾਂ ਕਰਕੇ ਉਸ ਕੈਟਾਗਰੀ ਦਾ ਨਾਮ ਉਹ ਬਿਜ਼ਨਸ ਸਟਰੀਮ 'ਚ ਲੈ ਦਿੰਦੇ ਨੇ, ਬਟ ਉਹ ਬਿਜ਼ਨਸ ਨਹੀਂ, ਇੱਕ ਸਕਿਲਡ ਵੀਜ਼ਾ ਹੁੰਦਾ ਬੇਸਿਕਲੀ। ਜੀ, ਤੇ ਹੁਣ ਜੇ ਆਪਾਂ ਗੱਲ ਕਰੀਏ ਬਿਜ਼ਨਸ ਵੀਜ਼ੇ ਦੀ, ਜਿੱਦਾਂ ਹੁਣ ਤੁਸੀਂ ਇੱਕ ਸਵਾਲ ਮਨ 'ਚ ਆਉਂਦਾ ਕਿ ਜਿੱਦਾਂ ਸਟੇਟਸ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਸਕਿਲਡ ਵਾਲਾ ਵੀਜ਼ਾ ਹੈਗਾ ਉਹ ਸਟੇਟਸ ਦਾ ਆਪਣਾ ਆਪਣਾ, ਤੇ ਜਿਹੜਾ ਬਿਜ਼ਨਸ ਵੀਜ਼ਾ ਜਿਹੜਾ ਆਪਾਂ
ਦੀ ਗੱਲ ਕਰ ਰਹੇ ਹਾਂ ਕਿ ਟਰਨਓਵਰ ਆਪਾਂ ਨੂੰ ਇੰਨੀ ਚਾਹੀਦੀ ਆ ਅਮਾਉਂਟ ਤੇ ਐਸੈਟ ਚਾਹੀਦੇ ਨੇ, ਉਹ ਬਿਜ਼ਨਸ ਵੀਜ਼ੇ ਦੀ ਹਰ ਇੱਕ ਸਟੇਟ ਦੀ ਸੇਮ ਹੀ ਰਿਕੁਆਇਰਮੈਂਟ ਹੈ ਜਾਂ ਕੁਝ ਅਲੱਗ-ਅਲੱਗ ਹੈ? ਨਹੀਂ, ਉਹ ਬਿਜ਼ਨਸ ਵੀਜ਼ਾ ਆਪਾਂ ਉਹਦੇ ਤੇ ਇੱਕ ਸਪੈਸ਼ਲ ਅਲੱਗ ਤੋਂ ਪ੍ਰੋਗਰਾਮ ਕਰ ਸਕਦੇ ਹਾਂ ਜੀ। ਉਹ ਹਰ ਇੱਕ ਸਟੇਟ ਦਾ ਆਪੋ ਆਪਣਾ ਕ੍ਰਾਈਟੇਰੀਆ, ਉਹਨਾਂ ਦਾ ਆਪਣਾ ਇਨਵੈਸਟਮੈਂਟ ਦਾ ਵੀ ਤੁਸੀਂ ਕਿੰਨੀ ਇਨਵੈਸਟਮੈਂਟ ਕਰਨੀ ਹੈ। ਇੱਕ ਫੈਡਰਲ ਗਵਰਨਮੈਂਟ ਵੱਲੋਂ ਓਵਰਆਲ ਦਿੱਤਾ ਹੋਇਆ ਕਿ ਤੁਸੀਂ ਇੰਨੀ ਓਵਰਆਲ ਕਰਨੀ ਹੈ, ਲੇਕਿਨ ਸਟੇਟਸ ਨੇ ਆਪਣਾ ਕ੍ਰਾਈਟੇਰੀਆ ਹਰ ਇੱਕ ਨੇ ਰੱਖਿਆ ਹੋਇਆ। ਹਰ ਇੱਕ ਸਟੇਟ ਨੂੰ ਨੰਬਰ ਆਫ ਸੀਟਸ ਮਿਲਦੀਆਂ ਨੇ, ਕਿਉਂਕਿ ਤੁਸੀਂ ਵਧੀਆ ਮੇਰੇ ਤੋਂ ਕੁਐਸਚਨ ਪੁੱਛ ਲਿਆ ਹੈ, ਆਪਾਂ ਇੱਕ ਚੀਜ਼ ਕਲੈਰੀਫਾਈ ਕਰ ਦਿੰਦੇ ਹਾਂ। ਇੱਕ ਇਹਨਾਂ ਨੇ ਪਿੱਛੇ ਜੇ ਲਿਸਟ ਕੱਢੀ ਸੀ ਕੁਝ ਕੁ ਵੀਕ ਹੋ ਗਏ ਕਿ ਹਰ ਇੱਕ ਸਟੇਟ ਨੂੰ ਕਿੰਨੇ ਕਿੰਨੇ ਨੰਬਰਸ ਉਹਨਾਂ ਨੇ ਦਿੱਤੇ ਨੇ। ਉਹ 'ਚ 3 ਕਾਲਮ ਬਣੇ ਹੋਏ ਸੀਗੇ ਜੀ। ਪਹਿਲਾ ਕਾਲਮ ਸੀਗਾ ਕਿ 190 ਨੂੰ ਕਿੰਨੀਆਂ ਸੀਟਾਂ ਦਿੱਤੀਆਂ ਨੇ, ਦੂਸਰਾ ਕਾਲਮ ਸੀ ਕਿ 491 ਦੇ ਵਿੱਚ ਕਿੰਨੀਆਂ ਸੀਟਾਂ ਨੇ, ਜਿਹੜਾ ਤੀਸਰਾ ਕਾਲਮ ਸੀਗਾ ਉਹ BIIP ਜਿਹੜਾ ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਹੈ, ਜਿਹੜੇ ਵੀਜ਼ੇ ਦੀ ਆਪਾਂ ਗੱਲ ਕਰ ਰਹੇ ਕਿ ਡਿਫਰੈਂਟ ਹੁੰਦਾ ਬਿਜ਼ਨਸ ਵੀਜ਼ਾ, ਉਹਦੇ ਨੰਬਰ ਸੀਗੇ। ਸੋ ਉਹਦੇ ਵਿੱਚ ਕੀ ਹੋ ਰਿਹਾ ਸੀਗਾ ਕਿ ਕਾਫੀ ਬੰਦੇ ਕਨਫਿਊਜ਼ ਹੋ ਰਹੇ ਸੀ। ਮੇਰੇ ਕੋਲ ਵੀ ਕਲਾਇੰਟ ਹੈ, ਉਹਨਾਂ ਨੇ ਕਿਹਾ ਕਿ ਭਾਜੀ ਇਹਦੀਆਂ ਤਾਂ SPO ਜਿਹੜਾ ਆਪਣਾ ਕੁਈਨਜ਼ਲੈਂਡ ਆ ਉਹਦੀਆਂ ਸੀਟਾਂ ਥੋੜ੍ਹੀਆਂ ਜ਼ਿਆਦਾ ਨੇ, ਕੈਨਬਰਾ 'ਚ ਘੱਟ ਨੇ, ਬਟ ਉਹ ਅਗੇਨ ਉਹੀ ਕਨਫਿਊਜ਼ਨ ਉਹਨਾਂ ਨੂੰ ਸੀ ਕਿ ਇਹੀ ਬਿਜ਼ਨਸ ਵੀਜ਼ਾ ਹੈ। ਹਾਲਾਂਕਿ ਜਿਹੜਾ ਆਪਾਂ ਨਾਰਮਲ ਜਿਹੜਾ ਆਪਾਂ SPO ਵਗੈਰਾ ਦੀ ਗੱਲ ਕਰਦੇ ਹਾਂ ਉਹਦੀਆਂ ਜਿਹੜੀਆਂ ਨੰਬਰਸ ਨੇ ਉਹ 491 ਵਾਲੇ ਨੰਬਰ ਨੇ। ਇਹ ਉਸ ਤੋਂ ਇਲਾਵਾ ਹੁੰਦੇ ਨੇ। ਹਰ ਇੱਕ ਸਟੇਟ ਨੂੰ ਨੰਬਰ ਬਿਜ਼ਨਸ ਵੀਜ਼ੇ ਦੇ ਅਲੱਗ ਮਿਲਦੇ ਨੇ ਤੇ ਉਹਦੀ ਜਿਹੜੀ ਕ੍ਰਾਈਟੇਰੀਆ ਸਟੇਟ ਦਾ ਹਰ ਇੱਕ ਦਾ ਵੱਖੋ ਵੱਖਰਾ ਹੁੰਦਾ। ਉਹਦੇ ਇਨਵੈਸਟਮੈਂਟ ਟਾਈਪ ਵਗੈਰਾ ਉਹ ਸਾਰੇ ਹਰ ਇੱਕ ਸਟੇਟ ਦਾ ਡਿਫਰੈਂਟ ਉਹਨਾਂ ਨੇ ਆਪਣਾ ਆਪਣਾ ਰੱਖਿਆ ਹੋਇਆ ਕ੍ਰਾਈਟੇਰੀਆ ਜੀ। ਜਿੱਦਾਂ ਹੁਣ ਉਹੀ ਜਿਹੜੀ ਗੱਲ ਹੈਗੀ ਹੈ, ਤੁਸੀਂ ਕਹਿ ਰਹੇ ਹੋ ਕਿ 491 SBO ਉਹ ਸੇਮ ਹੀ ਆਪਣਾ ਜਿਹੜਾ ਹੈਗਾ ਜਨਰਲ ਜਿਹੜਾ ਪੁਆਇੰਟਸ ਦੇ ਬੇਸਿਸ ਤੇ ਆਪਾਂ ਨੂੰ ਜਿਹੜੀ ਸਟੇਟਸ ਦਿੰਦੀਆਂ ਨੇ ਨੋਮੀਨੇਟ ਕਰਦੀਆਂ ਨੇ ਉਹ ਵਾਲਾ ਵੀਜ਼ਾ ਹੈ, ਤਾਂ ਉਹਨੂੰ ਆਪਾਂ ਦੂਜੇ ਨਾਲ ਕਨਫਿਊਜ਼ ਨਹੀਂ ਕਰਨਾ। ਜੀ ਜੀ ਜੀ। ਤੇ ਹੁਣ ਆਪਾਂ ਸਾਰਾ ਅੱਗੇ ਆਪਣੀ ਜਿਹੜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ, ਜਿਹੜੀਆਂ ਸਟੇਟਸ ਨੇ ਅਸੀਂ ਉਹਨਾਂ ਬਾਰੇ ਵੀ ਜ਼ਰੂਰ ਜਾਣਨਾ ਚਾਹਾਂਗੇ ਕਿ ਕਰੰਟ ਸਟੇਟਸ ਦਾ ਕੀ ਚੱਲ ਰਿਹਾ ਹੈਗਾ ਕ੍ਰਾਈਟੇਰੀਆ। ਬਿਲਕੁਲ, ਸਾਰੀਆਂ ਸਟੇਟਸ ਵੱਖੋ ਵੱਖਰੇ ਤਰੀਕੇ ਦੇ ਨਾਲ ਚੱਲ ਰਹੀਆਂ ਨੇ। ਕਈ ਓਪਨ ਨੇ, ਕਈ ਓਪਨ ਕਰਨ ਜਾ ਰਹੀਆਂ ਨੇ। ਜਿਹੜੀਆਂ ਇਸ ਟਾਈਮ ਓਪਨ ਨੇ ਉਹਨਾਂ ਦੇ ਵਿੱਚ ਮੇਨਲੀ ਜਿੱਦਾਂ ਆਪਣੇ ਕੈਨਬਰਾ ਓਪਨ ਚੱਲ ਰਿਹਾ, ਕੈਨਬਰਾ ਤੋਂ ਇਨਵਾਈਟ ਵੀ ਆਏ ਨੇ, ਆਪਣੇ ਵੀ ਇਨਵਾਈਟ ਸ਼ੁਰੂ ਹੋ ਗਏ ਨੇ ਆਉਣੇ। ਵੈਸਟਰਨ ਆਸਟ੍ਰੇਲੀਆ ਨੇ ਵੀ ਆਪਣਾ ਪ੍ਰੋਗਰਾਮ ਇੱਕ ਤਰ੍ਹਾਂ ਨਾਲ ਓਪਨ ਕੀਤਾ, ਪਰ ਵੈਸਟਰਨ ਆਸਟ੍ਰੇਲੀਆ ਇਹ ਵੀ ਉਹ ਮੰਥ ਦੇ ਵਿੱਚ ਇੱਕ ਵਾਰੀ ਇਨਵਾਈਟ ਕਰਦੇ ਆ, ਸੋ ਉਹਨਾਂ ਨੇ ਹਲੇ ਕਰਨੇ ਆ ਇਨਵਾਈਟ, ਉਹਨਾਂ ਦੀ ਵੇਟ ਚੱਲ ਰਹੀ ਹੈਗੀ। ਉਸ ਤੋਂ ਇਲਾਵਾ ਆਪਣੇ ਵਿਕਟੋਰੀਆ ਨੇ ਵੀ ਆਪਣਾ ਪ੍ਰੋਗਰਾਮ ਸਟਾਰਟ ਕਰਤਾ ਹੋਇਆ ਤੇ ਕੱਲ੍ਹ ਤੋਂ ਜਾਣੀ ਕਿ 20 ਤਰੀਕ ਤੋਂ ਸਾਊਥ ਆਸਟ੍ਰੇਲੀਆ ਨੇ ਵੀ ਪ੍ਰੋਗਰਾਮ ਓਪਨ ਕਰਤਾ ਸੀਗਾ ਜੀ। ਇਸੇ ਤਰੀਕੇ ਦੇ ਨਾਲ ਜਿਹੜੀ ਬਾਕੀ ਸਟੇਟਸ ਨੇ ਜਿੱਦਾਂ ਕੁਈਨਜ਼ਲੈਂਡ ਹੋ ਗਿਆ, ਕੁਈਨਜ਼ਲੈਂਡ ਦੀ ਈਗਰਲੀ ਵੇਟ ਕਰ ਰਹੇ ਹਾਂ। ਹਾਂਜੀ। ਤੇ ਸਾਰੇ ਬਾਰ-ਬਾਰ ਸਵਾਲ ਪੁੱਛ ਰਹੇ ਨੇ ਕਿ ਬੜੀ ਜਲਦੀ ਕਦੋਂ ਆਉਣਾ ਹੈ, ਲੇਕਿਨ ਹੋਪਫੁਲੀ ਇੱਕ ਅੱਧੇ ਵੀਕ ਦੇ ਵਿੱਚ, ਮੋਸਟ ਲਾਈਕਲੀ ਨੈਕਸਟ ਵੀਕ ਦੇ ਵਿੱਚ ਪ੍ਰੋਗਰਾਮ ਸਟਾਰਟ ਕਰ ਦੇਣਗੇ, ਕਿਉਂਕਿ ਉਹ ਆਪਣਾ ਸਾਰਾ ਸਿਸਟਮ ਅਪਡੇਟ ਕਰ ਰਹੇ ਨੇ, ਨਵੀਂ ਵੈਬਸਾਈਟ ਲੈ ਕੇ ਆ ਰਹੇ ਨੇ, ਸ਼ਾਇਦ ਨਵਾਂ ਥੋੜ੍ਹਾ ਬਹੁਤ ਸਿਸਟਮ ਦੇ ਵਿੱਚ ਵੀ ਤਬਦੀਲੀਆਂ ਕਰਕੇ ਲੈ ਕੇ ਆਉਣਗੇ। ਸੋ ਹੋਪਫੁਲੀ ਨੈਕਸਟ ਵੀਕ, ਬਟ ਅਗਰ ਨਹੀਂ ਤਾਂ ਉਦੋਂ ਅਗਲੇ ਵੀਕ ਤੋਂ ਡੈਫੀਨੇਟਲੀ ਕੁਈਨਜ਼ਲੈਂਡ ਦਾ ਜਿਹੜਾ ਪ੍ਰੋਗਰਾਮ ਉਹ ਵੀ ਓਪਨ ਹੋ ਜਾਣਾ। ਉਸ ਤੋਂ ਇਲਾਵਾ ਆਪਣੇ ਨਿਊ ਸਾਊਥ ਵੇਲਜ਼ ਵੀ ਜਲਦੀ ਹੀ ਆਪਣੀ ਲਿਸਟ ਆਈਡੀ ਉਹ ਓਪਨ ਕਰਨ ਲੱਗਿਆ। ਨਾਰਦਰਨ ਟੈਰੀਟਰੀ ਸਾਇਲੈਂਟਲੀ ਚੱਲ ਰਹੇ ਨੇ, ਉਹਨਾਂ ਦਾ ਮਤਲਬ ਉਹਨਾਂ ਨੇ ਕੋਈ ਬਹੁਤਾ ਹੂਹਾ ਨਹੀਂ ਹਲੇ ਕੀਤਾ ਹੋਇਆ। ਉਹ ਹੌਲੀ ਹੌਲੀ, ਉਹਨਾਂ ਦਾ ਕੋਈ ਡੇਟ ਨਹੀਂ ਸੈੱਟ ਹੁੰਦੀ, ਉਹਨਾਂ ਦੇ ਕੋਈ ਉਹਨਾਂ ਨੇ ਕੋਈ ਚੇਂਜ ਨਹੀਂ ਕੀਤੀ ਹਲੇ, ਨਾ ਕੋਈ ਆਪਣੀ ਆਕੂਪੇਸ਼ਨ ਲਿਸਟ ਦੇ ਵਿੱਚ ਚੇਂਜ ਕੀਤੀ ਹੈ। ਸੋ ਉਹ ਸਾਇਲੈਂਟਲੀ ਇੱਦਾਂ ਹੀ ਚੱਲੀ ਜਾ ਰਹੇ ਨੇ, ਮਤਲਬ ਹਲੇ ਉਹਨਾਂ ਨੇ ਕੋਈ ਓਪਨਲੀ ਨਹੀਂ ਕਿਹਾ ਵੀ ਅਸੀਂ ਇੰਨੀ ਤਰੀਕ ਤੋਂ ਓਫੀਸ਼ੀਅਲੀ ਇਸ ਸਾਲ ਦਾ ਪ੍ਰੋਗਰਾਮ ਕਰਨਾ ਹੈ ਜਾਂ ਅਸੀਂ ਬੰਦ ਕਰਤਾ ਸੀ। ਹੌਲੀ ਹੌਲੀ ਉਹ ਮਤਲਬ ਚੱਲ ਰਹੇ ਨੇ। ਸਿਮਿਲਰਲੀ ਤਸਮਾਨੀਆ ਦਾ ਵੀ ਉੱਦਾਂ ਹੀ ਚੱਲੀ ਜਾ ਰਿਹਾ ਹੈ, ਉਹ ਵੀ ਓਪਨ ਹੀ ਕਹਿ ਸਕਦੇ ਹੋ ਤੁਸੀਂ, ਵੀ ਚੱਲ ਰਹੇ ਨੇ, ਪਰ ਕ੍ਰਾਈਟੇਰੀਆ ਦੇ ਵਿੱਚ ਕੋਈ ਹਲੇ ਤਬਦੀਲੀ ਨਹੀਂ ਆਈ ਜਿਹਦੀ ਵੇਟ ਕੀਤੀ ਜਾ ਰਹੀ ਹੈ। ਤਾਂ ਮਤਲਬ ਹੁਣ ਰੀਸੈਂਟਲੀ ਜਿਹੜਾ ਆਪਣੇ ਕੋਲ ਖੁੱਲਿਆ ਉਹ ਹੈਗਾ ਸਾਊਥ ਆਸਟ੍ਰੇਲੀਆ ਆ। ਰੀਸੈਂਟਲੀ ਜਿਹੜਾ ਖੁੱਲਿਆ ਹੈਗਾ ਉਹ ਲਾਸਟ ਵੀਕ ਉਹਨਾਂ ਨੇ ਆਪਣਾ ਕ੍ਰਾਈਟੇਰੀਆ ਵਗੈਰਾ ਓਪਨ ਕੀਤਾ ਸੀਗਾ ਤੇ ਕੱਲ੍ਹ ਤੋਂ ਉਹਨਾਂ ਨੇ ਉਹ ਸਟਾਰਟ ਕਰਤਾ ਹੋਇਆ ਉਹਨੂੰ ਪ੍ਰੋਗਰਾਮ ਨੂੰ। ਤੇ ਆਪਾਂ ਫਿਰ ਸਾਊਥ ਆਸਟ੍ਰੇਲੀਆ ਬਾਰੇ ਵੀ ਜਾਣਨਾ ਚਾਹਾਂਗੇ, ਕਿਉਂਕਿ ਪਿਛਲੇ ਪ੍ਰੋਗਰਾਮ 'ਚ ਆਪਾਂ ਗੱਲ ਕੀਤੀ ਸੀਗੀ ਵੈਸਟਰਨ ਆਸਟ੍ਰੇਲੀਆ ਤੇ ਵਿਕਟੋਰੀਆ ਦੀ ਗੱਲ ਕੀਤੀ ਸੀਗੀ। ਜੀ 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 ਜੀ। ਤੇ ਸਾਊਥ ਆਸਟ੍ਰੇਲੀਆ ਦਾ ਕੀ ਹੈਗਾ ਉਹਨਾਂ ਦਾ ਕ੍ਰਾਈਟੇਰੀਆ, ਕੌਣ ਅਪਲਾਈ ਕਰ ਸਕਦਾ ਉੱਥੇ? ਸਾਊਥ ਆਸਟ੍ਰੇਲੀਆ ਦੇ ਵਿੱਚ ਟੈਕਨੀਕਲੀ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਆਪਣਾ ਕਰੋਨਾ ਦਾ ਜਿਹੜਾ ਟਾਈਮ ਚੱਲ ਰਿਹਾ, ਕਰੋਨਾ ਦੇ ਕਰਕੇ ਬਹੁਤੀਆਂ ਸਟੇਟਸ ਨੇ ਉਹ ਪ੍ਰੈਫਰ ਕਰ ਰਹੀਆਂ ਨੇ ਕਿ ਜਿਹੜੇ ਬੱਚੇ ਨੇ ਉੱਥੇ, ਜਿਹੜੇ ਕੈਂਡੀਡੇਟਸ ਨੇ, ਕੋਈ ਵੀ ਐਪਲੀਕੈਂਟ ਆ, ਉਹ ਉਸ ਸਟੇਟ ਦੇ ਵਿੱਚ ਪਰਟੀਕੂਲਰਲੀ ਹੋਣੇ ਚਾਹੀਦੇ ਨੇਗੇ, ਕੰਮ ਕਰਦੇ ਹੋਣੇ ਚਾਹੀਦੇ ਨੇ। ਪਰ ਲਾਸਟ 2 ਹਫ਼ਤੇ, 1.5 ਹਫ਼ਤੇ ਪਹਿਲਾਂ, ਮੈਨੂੰ ਲੱਗਦਾ 2 ਹਫ਼ਤੇ ਪਹਿਲਾਂ ਵੈਸਟਰਨ ਆਸਟ੍ਰੇਲੀਆ ਨੇ ਜਦੋਂ ਆਪਣਾ ਪ੍ਰੋਗਰਾਮ ਖੋਲ੍ਹਿਆ ਸੀ ਤਾਂ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਕਰਤਾ ਸੀ। ਉਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਸੀਗਾ ਉਹ ਇਸ ਤਰੀਕੇ ਦੇ ਨਾਲ ਕਰਤਾ ਕਿ ਕੋਈ ਵੀ ਅਪਲਾਈ ਕਰ ਸਕਦਾ ਜਿਹੜਾ ਵੀ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ, ਤਾਂ ਉਹਦੀ ਇੱਕ ਅਲੱਗ ਤੋਂ ਲਿਸਟ ਕੱਢੀ ਸੀ ਉਹਨਾਂ ਨੇ। ਸੋ ਸਾਊਥ ਆਸਟ੍ਰੇਲੀਆ ਦੇ ਵਿੱਚ ਇਹ ਹੈ ਕਿ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ, ਜਿਹੜਾ ਜੈਨਰਿਕ ਜਿਹੜਾ ਉਹਨਾਂ ਦਾ ਪ੍ਰੋਗਰਾਮ ਹੈਗਾ। ਸਾਊਥ ਆਸਟ੍ਰੇਲੀਆ ਦੇ ਪ੍ਰੋਗਰਾਮ ਦੀ ਜਿਹੜੀ ਮੈਨੂੰ ਸਭ ਤੋਂ ਵਧੀਆ ਗੱਲ ਲੱਗਦੀ ਹੈ ਉਹ ਇਹ ਹੈ ਕਿ ਉਹਨਾਂ ਦਾ ਪ੍ਰੋਗਰਾਮ ਬਹੁਤ ਡਿਫਾਈਨਡ, ਵੈਸੇ ਡਿਫਾਈਨਡ ਸਾਰਿਆਂ ਦੇ ਨੇ, ਬਟ ਉਹਨਾਂ ਨੇ ਬਹੁਤ ਸਪੈਸੀਫਿਕ ਚੀਜ਼ਾਂ ਨੂੰ ਮੈਂਸ਼ਨ ਕੱਲੀ ਨੂੰ ਕਰਕੇ ਹਰ ਇੱਕ ਜਿਹੜੇ ਉੱਥੇ ਬੰਦੇ ਈਵਨ 457 ਜਾਂ 482 ਤੇ ਕੰਮ ਕਰਦੇ ਨੇ ਉਹਨਾਂ ਵਾਸਤੇ ਉਹਨਾਂ ਨੇ ਇੱਕ ਅਲੱਗ ਤੋਂ ਰੱਖਿਆ ਹੈ ਵੀ ਤੁਹਾਨੂੰ ਅਸੀਂ ਅਲੱਗ ਪ੍ਰੈਫਰੈਂਸ ਦੇਵਾਂਗੇ, ਹੈ ਨਾ। ਜਿਹੜੇ ਉੱਥੇ ਦੇ ਗ੍ਰੈਜੂਏਟਸ ਨੇਗੇ ਉਹਨਾਂ ਵਾਸਤੇ ਉਹਨਾਂ ਨੇ ਅਲੱਗ ਤੋਂ ਪ੍ਰੈਫਰੈਂਸ ਰੱਖੀ ਹੋਈ ਹੈ ਵੀ ਤੁਹਾਨੂੰ ਅਸੀਂ ਕੁਝ ਕੰਸੈਸ਼ਨ ਦੇਵਾਂਗੇ, ਕਿਉਂਕਿ ਅਦਰਵਾਈਜ਼ ਜਿਹੜਾ ਨਾਰਮਲ ਕ੍ਰਾਈਟੇਰੀਆ ਹੈ
ਹਾਂਜੀ ਸਾਊਥ ਆਸਟ੍ਰੇਲੀਆ ਦਾ, ਉਹ ਇਹ ਹੈ ਕਿ ਤੁਸੀਂ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ ਤੇ ਕੰਮ ਕਰਦੇ ਹੋਣੇ ਚਾਹੀਦੇ ਹੋ। ਹਾਂਜੀ ਹੁਣ ਉਹ ਕਿੰਨਾ ਕੰਮ ਕਰਦੇ ਹੋਣੇ ਚਾਹੀਦੇ ਹੋ, ਉਹ ਹਰ ਇੱਕ ਜਿਹੜੀ ਆਕੂਪੇਸ਼ਨ ਹੈਗੀ ਉਹਦੇ ਤੇ ਡਿਪੈਂਡ ਕਰਦਾ। ਹੁਣ ਸ਼ੈਫ ਲਈ ਅਲੱਗ ਕ੍ਰਾਈਟੇਰੀਆ ਹੈ ਜੀ, ਰੈਸਟੋਰੈਂਟ ਮੈਨੇਜਰ ਲਈ ਡਿਫਰੈਂਟ ਆ, ਸੌਫਟਵੇਅਰ ਡਿਵੈਲਪਰ ਨੇੜੇ ਉਹਨਾਂ ਲਈ ਡਿਫਰੈਂਟ ਆ। ਸੋ ਹਰ ਇੱਕ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀਆਂ ਆਕੂਪੇਸ਼ਨਸ ਨੇਗੀਆਂ ਉਹਨਾਂ ਵਾਸਤੇ ਅਲੱਗ-ਅਲੱਗ ਉਹਨਾਂ ਨੇ ਇੱਕ ਰੱਖਿਆ ਹੋਇਆ ਵੀ ਤੁਸੀਂ ਕਿੰਨੇ ਚਿਰ ਤੋਂ ਉਸ ਆਕੂਪੇਸ਼ਨ 'ਚ ਕੰਮ ਕਰਦੇ ਹੋਣੇ ਚਾਹੀਦੇ ਹੋ। ਜੀ। ਤੇ ਇਹਦੇ ਵਿੱਚ ਜਿੱਦਾਂ ਹੁਣ ਆਪਾਂ ਆਕੂਪੇਸ਼ਨਸ ਦੀ ਗੱਲ ਕਰਦੇ ਹਾਂ ਤੇ ਇਹਨਾਂ ਨੇ ਜਿੱਦਾਂ ਵੈਸਟਰਨ ਆਸਟ੍ਰੇਲੀਆ ਨੇ ਆਪਣੀ ਲਿਸਟ ਦਿੱਤੀ ਸੀਗੀ ਕਿ ਤਿੰਨ ਤਰ੍ਹਾਂ ਦੇ ਉਹਨਾਂ ਦੇ ਸੀਗੇ, ਤੇ ਇਹਨਾਂ ਦੇ ਵਿੱਚ ਵੀ ਕੁਝ ਇਦਾਂ ਦਾ ਹੈਗਾ ਕਿ ਇਹ ਅਪਲਾਈ ਕਰ ਸਕਦੇ ਕਿ ਸਾਰੇ ਅਪਲਾਈ ਕਰ ਸਕਦੇ ਉਹਦੇ ਵਿੱਚ? ਜਿੱਦਾਂ ਮੈਂ ਤੁਹਾਨੂੰ ਕਹਿ ਕੇ ਹਟਿਆ ਕਿ ਉਹਨਾਂ ਨੇ ਮੇਨ ਉਹਨਾਂ ਦਾ ਜਿਹੜਾ ਕ੍ਰਾਈਟੇਰੀਆ ਕਿ ਤੁਸੀਂ ਉੱਥੇ ਰਹਿੰਦੇ ਤੇ ਕੰਮ ਕਰਦੇ ਹੋਣੇ ਚਾਹੀਦੇ ਹੋ। ਦੂਸਰਾ ਉਹਦੇ ਵਿੱਚ ਕੁਝ ਕੁ ਉਹਨਾਂ ਨੇ ਨਾ ਜਿਹਨਾਂ ਨੂੰ ਜਿੱਦਾਂ ਕਹਿ ਲਓ ਕਿ ਜਿਹੜੇ ਫੋਕਸਡ ਏਰੀਆ ਨੇ, ਜਿਹੜੇ ਫੋਕਸ ਏਰੀਆ ਨੇ ਉਹਨਾਂ ਦੇ, ਉਹ ਨੇਗੇ ਉਹਨਾਂ ਦੇ ਵਿੱਚ ਇੱਕ ਉਹਨਾਂ ਦਾ ਪ੍ਰੋਗਰਾਮ ਹੈ ਟੈਲੈਂਟ ਐਂਡ ਇਨੋਵੇਸ਼ਨ ਪ੍ਰੋਗਰਾਮ ਹੈ, ਜਿਹਦੇ ਵਿੱਚ ਅਲੱਗ ਫਰਦਰ ਕੈਟਾਗਰੀਜ਼ ਨੇ 3-4, ਠੀਕ ਹੈ। ਉਹ ਹੈ ਜਾਂ ਜਿਹੜੇ ਉਹ ਕਰੰਟਲੀ ਵਰਕਿੰਗ ਇੱਕ ਜਿਹੜੇ ਰਾਈਟ ਨਾਓ ਕੰਮ ਕਰ ਰਹੇ ਨੇ ਜਿਹੜੇ ਉੱਥੇ, ਉਹ ਦੂਸਰਾ ਹੈਗਾ। ਤੀਜਾ ਫੋਕਸ ਉਹਨਾਂ ਦਾ ਜਿਹੜੇ ਗ੍ਰੈਜੂਏਟਸ ਨੇਗੇ, ਕਿਉਂਕਿ ਜਿਹੜਾ ਕੰਮ ਕਰਨ ਵਾਲਾ ਕ੍ਰਾਈਟੇਰੀਆ ਉਹ ਤਾਂ ਇੱਕ ਨੋਰਮਲ ਜੈਨੇਰਿਕ ਉਹਨਾਂ ਦਾ ਹੈਗਾ, ਲੇਕਿਨ ਜਿਹੜੇ ਉੱਥੋਂ ਦੇ ਗ੍ਰੈਜੂਏਟਸ ਨੇ ਉਹਨਾਂ ਵਾਸਤੇ ਕੁਝ ਕੰਸੈਸ਼ਨ ਨੇ, ਜਿਹਦੇ ਵਿੱਚ ਮਤਲਬ ਹਾਈ GPA, ਜਿਨ੍ਹਾਂ ਦਾ GPA ਜ਼ਿਆਦਾ ਹਾਈ ਹੈ ਉਹਨਾਂ ਦਾ ਕੁਝ ਬਣ ਜਾਂਦਾ, ਜਾਂ ਇੱਦਾਂ ਦੇ ਕੁਝ ਉਹਨਾਂ ਨੇ 2-4 ਰੱਖੇ ਹੋਈਆਂ ਨੇਗੀਆਂ, ਅਲੱਗ-ਅਲੱਗ ਸਟਰੀਮਸ ਨੇਗੀਆਂ। ਬਟ ਜਿੱਦਾਂ ਮੈਂ ਕਹਿ ਰਿਹਾ ਵੀ ਸਭ ਤੋਂ ਜਿਹੜੀ ਵਧੀਆ ਗੱਲ ਹੈ, ਇੱਕ ਹੋਰ ਜਿਹੜੀ ਦੂਜੀ ਵਧੀਆ ਗੱਲ ਹੈ, ਸਭ ਤੋਂ ਵਧੀਆ ਗੱਲ ਤਾਂ ਪਹਿਲਾਂ ਕਰ ਚੁੱਕਿਆ। ਜਿਹੜੀ ਦੂਜੀ ਵਧੀਆ ਗੱਲ ਹੈ ਉਹ ਇਹ ਹੈ ਕਿ ਮੋਸਟਲੀ ਜਿਹੜੀਆਂ ਸਟੇਟਸ ਨੇ ਉਹ ਕੀ ਕਰਦੇ ਨੇ ਕਿ ਤੁਹਾਡੀ ਆਪਣੀ ਜਿਹੜੀ ਆਕੂਪੇਸ਼ਨ, ਤੁਸੀਂ ਮੰਨ ਲਓ ਤੁਸੀਂ ਡਿਵੈਲਪਰ ਪ੍ਰੋਗਰਾਮਰ ਹੋ, ਤੁਹਾਨੂੰ ਡਿਵੈਲਪਰ ਪ੍ਰੋਗਰਾਮਰ ਦਾ ਹੀ ਐਕਸਪੀਰੀਅੰਸ ਚਾਹੀਦਾ। ਹਾਂਜੀ, ਤੁਹਾਡੇ ਕੋਲ ਸਕਿੱਲ ਅਸੈਸਮੈਂਟ ਅਕਾਊਂਟੈਂਟ ਦੀ ਹੈ ਤਾਂ ਤੁਹਾਡਾ ਅਕਾਊਂਟੈਂਟ ਜਾਂ ਜਿਹੜੇ ਉਹਦੇ ਨਾਲ ਕਲੋਜ਼ਲੀ ਰਿਲੇਟਡ ਆਕੂਪੇਸ਼ਨਸ ਨੇ ਉਹਦਾ ਹੀ ਐਕਸਪੀਰੀਅੰਸ ਚਾਹੀਦਾ। ਲੇਕਿਨ ਜਿਹੜੀ ਸਾਊਥ ਆਸਟ੍ਰੇਲੀਆ ਸਟੇਟ ਹੈਗੀ ਉਹ ਥੋੜ੍ਹਾ ਜਿਹਾ ਅਗਲੇ ਲੈਵਲ ਤੇ ਚਲੇ ਜਾਂਦੇ ਨੇ। ਬੇਸਿਕਲੀ ਉਹ ਇਹ ਕਹਿੰਦੇ ਨੇ ਕਿ ਤੁਸੀਂ ਆਪਣੀ IT ਦੀ ਕੋਈ ਵੀ ਫੀਲਡ 'ਚ ਕੰਮ ਕਰਦੇ ਹੋਵੋ, ਜਿਹੜੀ ਉਹਦੇ 'ਚ ਨਾ ਨੰਬਰ ਹੁੰਦੇ ਨੇ ਜਿੱਦਾਂ 263111 ਇੱਦਾਂ ਕਰਕੇ, ਉਹ 2 ਡਿਜਿਟ ਤੱਕ ਥੱਲੇ ਚਲੇ ਜਾਂਦੇ ਨੇ ਬੇਸਿਕਲੀ। ਜੀ, ਉਹਦਾ ਮਤਲਬ ਇਹ ਹੈ ਕਿ ਜਿਹੜੀ ਉਹ ਲਿਸਟ ਹੈਗੀ ਉਹ ਵਾਈਡਰ ਹੋ ਜਾਂਦੀ ਹੈ। ਅਗਰ ਤੁਸੀਂ IT ਦਾ ਕੋਈ ਵੀ ਕੰਮ ਕਰਦੇ ਹੋ ਤਾਂ ਉਹ ਜਨਰਲੀ ਤੁਹਾਨੂੰ ਐਕਸੈਪਟ ਕਰ ਲੈਂਦੇ ਆ, ਕਿਉਂਕਿ ਤੁਸੀਂ ਐਟਲੀਸਟ ਆਪਣੀ ਫੀਲਡ ਦੇ ਵਿੱਚ ਕਿਤੇ ਨਾ ਕਿਤੇ ਕੰਮ ਕਰ ਰਹੇ ਹੋ, ਜਿਹਦੇ 'ਚ ਇਹ ਵੀ ਤੁਹਾਨੂੰ ਜ਼ਰੂਰੀ ਨਹੀਂ ਕਿ ਤੁਸੀਂ ਆਪਣੀ ਉਹਦੇ 'ਚ ਕੰਮ ਕਰਦੇ ਹੋਣੇ ਚਾਹੀਦੇ ਹੋਗੇ, ਡਿਵੈਲਪਰ ਪ੍ਰੋਗਰਾਮਰ ਹੀ ਕੰਮ ਕਰਦੇ ਹੋਣੇ ਚਾਹੀਦੇ ਹੋ, ਜਾਂ ਕੋਈ ਇੱਦਾਂ ਦਾ ਮਤਲਬ ਜਿਹੜੀ ਤੁਹਾਡੀ ਆਕੂਪੇਸ਼ਨ ਹੈਗੀ। ਸੋ ਇਹ ਬਹੁਤ ਵਧੀਆ ਗੱਲ ਹੈਗੀ। ਜਿਹੜੇ ਤੁਸੀਂ ਨੰਬਰਾਂ ਦੀ ਗੱਲ ਕਰਦੇ ਹੋ, ਨੰਬਰ ਕੀ ਨੇ? ਇਹ ਐਨਜ਼ਕੋ ਕੋਡ ਹੁੰਦੇ ਨੇਗੇ, ਜਿਹੜੇ ਹਰ ਇੱਕ ਆਕੂਪੇਸ਼ਨ ਨੂੰ ਇੱਕ ਨੰਬਰ ਦਿੱਤਾ ਜਾਂਦਾ ਤੇ ਉਹਦੇ ਨਾਲ ਰੈਲੇਵੈਂਟ 1-2 ਕਈ ਵਾਰ ਹੁੰਦੀਆਂ ਨੇ ਆਕੂਪੇਸ਼ਨਸ, ਜਿੱਦਾਂ ਕੁੱਕ ਹੈ ਤੇ ਸ਼ੈਫ ਹੈ, ਇਹਨਾਂ ਦੇ ਆਪਣੇ ਨੰਬਰ ਨੇ। ਸੋ ਇਹ ਨਹੀਂ ਹੈਗਾ ਵੀ ਜਿਹੜਾ ਬੰਦਾ ਉਹ ਇੱਕ ਦੂਜੇ ਨਾਲ ਰਲ ਗੱਡ ਨਹੀਂ ਹੈਗੇ, ਮਿਕਸ ਨਹੀਂ ਹੋ ਸਕਦੇ। ਉਹਨਾਂ ਦੀਆਂ ਆਪਦੀਆਂ ਡਿਊਟੀਜ਼ ਨੇ, ਸ਼ੈਫ ਦੀਆਂ, ਕੁੱਕ ਦੀਆਂ ਆਪਣੀਆਂ ਡਿਊਟੀਜ਼ ਨੇ, ਦੋਨਾਂ ਦੇ ਆਪਣੇ ਵੱਖੋ-ਵੱਖ ਸਕਿੱਲ ਲੈਵਲ ਨੇ। ਸੋ ਇਹ ਜਿਹੜਾ ਨੰਬਰ ਹੈ ਉਹ ਉਸ ਚੀਜ਼ ਦਾ ਨੰਬਰ ਹੁੰਦਾ ਬੇਸਿਕਲੀ। ਕਿਉਂਕਿ ਵਧੀਆ ਗੱਲ ਇਹ ਇਸ ਕਰਕੇ ਵੀ ਹੈ ਜਿਹੜੀ ਸਾਊਥ ਆਸਟ੍ਰੇਲੀਆ ਦੀ ਹੈ, ਕਿਉਂਕਿ ਜਦੋਂ ਆਪਾਂ ਗ੍ਰੈਜੂਏਟ ਹੁੰਦੇ, ਜਦੋਂ ਆਪਾਂ ਨਵੀਂ ਗ੍ਰੈਜੂਏਸ਼ਨ ਕਰਦੇ ਆਂਗੇ, ਭਾਵੇਂ ਆਪਾਂ ਬੈਚਲਰਸ ਕਰੀਏ ਜਾਂ ਮਾਸਟਰਸ ਕਰੀਏ, ਬੜਾ ਮੁਸ਼ਕਿਲ ਹੁੰਦਾ ਆਪਣੇ ਲਈ ਕੋਈ ਵੀ ਜੌਬ ਉਸ ਲੈਵਲ ਦੀ ਲੱਭਣਾ। ਜਿੱਦਾਂ ਹੁਣ ਸੌਫਟਵੇਅਰ ਡਿਵੈਲਪਮੈਂਟ ਦਾ ਆਪਾਂ ਗੱਲ ਕਰੀਏ, ਅਗਰ ਤੁਸੀਂ ਮਾਸਟਰ ਆਫ IT ਕੀਤੀ ਹੈ ਸੌਫਟਵੇਅਰ ਡਿਵੈਲਪਮੈਂਟ ਦੇ ਵਿੱਚ ਜਾਂ ਆਪਣੀ ਨੈਟਵਰਕਿੰਗ ਦੇ ਵਿੱਚ ਕੀਤੀ ਹੈ, ਸੋ ਉਸ ਲੈਵਲ ਦੀ ਜੌਬ ਸਿੱਧੀ ਜਾ ਕੇ ਲੱਭਣਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ, ਬਹੁਤ ਮਤਲਬ ਔਖੇ ਤਰੀਕੇ ਦੇ ਨਾਲ ਜੌਬ ਮਿਲਦੀ ਹੈ ਨਾ। ਕਈ ਵਾਰ ਜਦੋਂ ਜੌਬ ਮਿਲਦੀ ਹੈ ਤਾਂ ਬੜੇ ਲੋਅਰ ਲੈਵਲ ਤੇ ਮਿਲਦੀ ਹੈ। ਜਦੋਂ ਆਪਾਂ ਰੀਸੈਂਟਲੀ ਗ੍ਰੈਜੂਏਟ ਹੁੰਦੇ ਹਾਂ ਨਾ, ਹੌਲੀ ਆਪਾਂ ਨੂੰ ਜਿੱਦਾਂ ਤਜਰਬਾ ਹੁੰਦਾ ਜਾਂਦਾ ਹੈ, ਜਿੱਦਾਂ ਆਪਣਾ ਟਾਈਮ ਵਧੀਆ ਜਾਂਦਾ, ਆਪਾਂ ਨੂੰ ਪਤਾ ਲੱਗਦਾ ਰਹਿੰਦਾ ਚੀਜ਼ਾਂ ਦਾ, ਆਪਾਂ ਇੱਦਾਂ ਹੌਲੀ ਅਗਲੀ ਪੌੜੀ ਤੇ ਚੜ੍ਹਦੇ ਜਾਂਦੇ ਹਾਂ ਤੇ ਆਪਣੀ ਜਿਹੜੀ ਉਹ ਮੰਜ਼ਿਲ ਹੁੰਦੀ ਹੈ ਉੱਥੇ ਤੱਕ ਪਹੁੰਚ ਜਾਂਦੇ ਹਾਂ। ਲੇਕਿਨ ਉਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਹੋਏ ਜਿਹੜੀ ਸਾਊਥ ਆਸਟ੍ਰੇਲੀਆ ਦੀ ਗੌਰਮੈਂਟ ਆ, ਉਹਨਾਂ ਨੇ ਇਹ ਪ੍ਰੋਗਰਾਮ ਉਹਦੇ ਵਿੱਚ ਇਸ ਚੀਜ਼ ਨੂੰ ਉਹਨਾਂ ਨੇ ਕਹਿ ਲਓ ਕਿ ਮਹਿਸੂਸ ਕਰਦੇ ਨੇ ਕਿ ਨਵੇਂ ਜਿਹੜੇ ਗ੍ਰੈਜੂਏਟਸ ਨੇ ਉਹ ਕਈ ਵਾਰ ਨਹੀਂ ਉਸ ਲੈਵਲ ਤੇ ਜੌਬ ਲੈ ਸਕਦੇ, ਤਾਂ ਉਹ ਲੋਅਰ ਲੈਵਲ ਤੇ ਜਿਹੜੇ ਲੋਅਰ ਸਕਿੱਲ ਲੈਵਲ ਨੇ ਪਰ ਉਸੇ ਫੀਲਡ ਦੇ ਵਿੱਚ ਉਹਨਾਂ ਨੂੰ ਵੀ ਉਹ ਐਕਸੈਪਟ ਕਰ ਲੈਂਦੇ ਨੇ ਜਨਰਲੀ। ਜੀ, ਠੀਕ ਹੈ। ਤੇ ਹੁਣ ਆਪਾਂ ਜਿਹੜੀ ਗੱਲ ਕਰਦੇ ਸੀਗੇ ਇਹਦੇ 'ਚ ਸਾਊਥ ਆਸਟ੍ਰੇਲੀਆ 'ਚ ਕਿ ਸਿਰਫ ਜਿਹੜੇ ਉੱਥੇ ਰਹਿੰਦੇ ਆ, ਕਿਉਂਕਿ ਕੁਐਸਚਨ ਜਦੋਂ ਆਉਂਦਾ ਨਾ, ਹੁਣ ਜਦੋਂ ਵੈਸਟਰਨ ਆਸਟ੍ਰੇਲੀਆ ਸੀਗਾ ਤਾਂ ਲੱਗਦਾ ਕਿ ਸਾਰੀਆਂ ਸਟੇਟਸ ਨੇ ਹੀ ਉੱਥੇ ਅਪਲਾਈ ਕੀਤਾ, ਸਾਊਥ ਆਸਟ੍ਰੇਲੀਆ 'ਚ ਨਹੀਂ ਕਰ ਸਕਦੇ ਕਿ ਕਰ ਸਕਦੇ ਆਪਾਂ? ਸਾਊਥ ਆਸਟ੍ਰੇਲੀਆ 'ਚ ਜਨਰਲੀ ਤੁਸੀਂ ਨਹੀਂ ਕਰ ਸਕਦੇ ਹੈਗੇ। ਜਨਰਲੀ ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਉਹਦੇ 'ਚ ਸਭ ਤੋਂ ਮੇਨ ਜਿਹੜੀ ਚੀਜ਼ ਆ ਉਹ ਤਾਂ ਇਹ ਹੈ ਵੀ ਤੁਸੀਂ ਤੁਹਾਡੀ ਮੰਨ ਲਓ ਫੋਰ ਐਗਜ਼ਾਮਪਲ ਸ਼ੈਫ ਹੈ, ਤੁਸੀਂ ਉਹਦੇ ਵਿੱਚ ਜਾਓ, ਉਹਦੇ 'ਚ ਉਹਨਾਂ ਨੇ ਔਨਲਾਈਨ ਇੱਕ ਬਣਾਇਆ ਹੋਇਆ ਆਕੂਪੇਸ਼ਨ ਲਿਸਟ ਦਾ ਇੱਕ ਪ੍ਰੋਪਰ ਪੇਜ ਬਣਿਆ ਹੈ, ਉਹ 'ਚ ਆਪਣੀ ਆਕੂਪੇਸ਼ਨ ਪੰਚ ਇਨ ਕਰੋ ਸ਼ੈਫ, ਉਹਦੇ ਨਾਲ ਇੱਕ ਥੱਲੇ ਖੁੱਲ੍ਹ ਹੋਣਗੇ 2-3 ਮਤਲਬ ਬਣੇ ਹੁੰਦੇ ਨੇ ਰੋਜ਼ ਬਣੀਆਂ ਹੁੰਦੀਆਂ ਨੇ, ਜਿਹਦੇ ਵਿੱਚ ਕੀ ਹੈ ਕਿ ਤੁਸੀਂ ਵਰਕਿੰਗ ਹੋਗੇ, ਉਹਦੇ ਵਿੱਚ ਉਹਦਾ ਤੁਹਾਨੂੰ ਦੱਸਿਆ ਹੋਊਗਾ ਵੀ ਤੁਸੀਂ ਕਿੰਨੇ ਟਾਈਮ ਦਾ ਤੁਹਾਡਾ ਐਕਸਪੀਰੀਅੰਸ ਚਾਹੀਦਾ ਅਗਰ ਤੁਸੀਂ 190 ਲਈ ਦੇਖ ਰਹੇ ਹੋਗੇ, ਜਿਹੜੀ ਕਿ PR ਹੁੰਦੀ ਹੈ।
ਉਹਦੇ ਥੱਲੇ ਹੋਊਗਾ 491 ਲਈ ਤੁਹਾਨੂੰ ਕਿੰਨਾ ਐਕਸਪੀਰੀਅੰਸ ਚਾਹੀਦਾ। ਸੋ ਸ਼ੈਫ ਲਈ ਜਿੱਦਾਂ ਉਹਨਾਂ ਨੇ ਲਿਖਿਆ ਹੋਇਆ ਵੀ ਤੁਹਾਨੂੰ 18 ਮਹੀਨਿਆਂ ਦਾ ਐਕਸਪੀਰੀਅੰਸ ਚਾਹੀਦਾ ਜੀ। ਹਾਂਜੀ। ਕਿਤੇ ਮਰਜ਼ੀ ਕਰ ਲਓ, ਭਾਵੇਂ ਐਡਲੇਡ। ਉਹਦੇ ਵਿੱਚ ਅੱਗੇ ਹੁਣ ਜਿਹੜਾ ਐਕਸਪੀਰੀਅੰਸ ਹੈ ਉਹ ਇਹ ਹੈ ਵੀ ਤੁਸੀਂ ਕਿੱਥੇ ਕੰਮ ਕਰ ਰਹੇ ਹੋ। ਤੁਸੀਂ ਐਡਲੇਡ ਜਿਹੜਾ ਸ਼ਹਿਰ ਆ ਉਹਦੇ ਵਿੱਚ ਕੰਮ ਕਰ ਰਹੇ ਹੋ, ਜਾਂ ਤੁਸੀਂ ਜਿਹੜੇ ਆਊਟਰ ਰੀਜਨਲ ਏਰੀਆ ਜਿਹੜੇ ਕਿ ਐਡਲੇਡ ਤੋਂ ਬਾਹਰ ਦੇ ਇਲਾਕੇ ਨੇ ਤੁਸੀਂ ਉੱਥੇ ਕੰਮ ਕਰ ਰਹੇ ਹੋ। ਸੋ ਉਹ ਅਲੱਗ-ਅਲੱਗ ਦੋਨਾਂ ਦਾ ਕ੍ਰਾਈਟੇਰੀਆ। ਅਗਰ ਤੁਸੀਂ ਸ਼ਹਿਰ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਟਾਈਮ ਫਰੇਮ ਹੈ ਉਹ ਜ਼ਿਆਦਾ। ਅਗਰ ਤੁਸੀਂ ਬਾਹਰ ਕੰਮ ਕਰ ਰਹੇ ਹੋ, ਮੰਨ ਲਓ ਤੁਸੀਂ ਕਿਸੇ ਰੈਨਮਾਰਕ ਜਾਂ ਜਿਹੜੇ 200-300 ਕਿਲੋਮੀਟਰ ਬਾਹਰ ਜਾ ਕੇ ਕਿਤੇ ਕੰਮ ਕਰ ਰਹੇ ਹੋ, ਤਾਂ ਉਹਦੇ ਵਿੱਚ ਜਿਹੜਾ ਉਹ ਨੰਬਰ ਆਫ ਮੰਥਸ ਨੇ ਜਾਂ ਜਿਹੜਾ ਈਅਰ ਆ ਉਹ ਕਾਫੀ ਘੱਟ ਜਾਂਦਾ। ਜਿਹਦੇ 'ਚ ਹੁਣ ਪੇਂਟਰ ਨੇ, ਜਿਵੇਂ ਜੇ ਤੁਸੀਂ 6 ਮਹੀਨੇ ਬਾਹਰ ਕੰਮ ਕਰ ਲੈਂਦੇ ਹੋ ਤਾਂ ਤੁਹਾਨੂੰ ਉਹ 190 ਵੀ ਦੇ ਸਕਦੇ ਨੇ। ਸੋ ਇੱਦਾਂ ਦਾ ਕ੍ਰਾਈਟੇਰੀਆ, ਮਤਲਬ ਉਹਨਾਂ ਨੇ ਹਰ ਇੱਕ ਆਕੂਪੇਸ਼ਨ ਦਾ ਡਿਫਰੈਂਟਲੀ ਰੱਖਿਆ ਹੋਇਆ। ਅਤੇ ਉਹਦੇ ਵਿੱਚ ਇੱਕ ਹੋਰ ਵੀ ਹੈ ਵੀ ਜਿਹੜੇ ਬੰਦੇ ਉੱਥੇ 482 ਦੇ ਉੱਤੇ ਕੰਮ ਕਰ ਰਹੇ ਨੇ ਜਾਂ 457 ਜਿਹੜਾ ਪੁਰਾਣਾ ਹੁੰਦਾ ਸੀ, ਉਹਨਾਂ ਵਾਸਤੇ ਉਹਨਾਂ ਨੇ ਅਲੱਗ ਤੋਂ ਤਰਜੀਹ ਦਿੱਤੀ ਹੋਈ ਹੈ ਜੀ। ਉਹਨਾਂ ਦਾ ਅਲੱਗ ਤੋਂ ਕੰਸੈਸ਼ਨ ਵੀ ਕਹਿ ਲਓ ਉਹਨਾਂ ਵਾਸਤੇ ਹੈਗੇ ਨੇ, ਜਿਹੜੇ ਕਾਫੀ ਲੰਮੇ ਟਾਈਮ ਤੋਂ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ, 482 ਤੇ ਨੇ ਜਾਂ 457 ਤੇ ਨੇ। ਉਹਨਾਂ ਦਾ ਵੀ ਕੁਝ ਕੰਸੈਸ਼ਨ ਨੇ ਜਿਹਦੇ 'ਚ ਤੁਹਾਨੂੰ ਆਪਣੀ ਆਕੂਪੇਸ਼ਨ ਦੇ ਹਿਸਾਬ ਨਾਲ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਕਿੰਨੇ ਐਕਸਪੀਰੀਅੰਸ ਦੀ ਲੋੜ ਹੈ। ਸੋ ਤਾਂ ਹੀ ਮੈਂ ਕਹਿ ਰਿਹਾ ਸੀ ਕਿ ਜਿਹੜਾ ਸਾਊਥ ਆਸਟ੍ਰੇਲੀਆ ਦਾ ਪ੍ਰੋਗਰਾਮ ਹੈ ਬੜਾ ਡਿਫਾਈਨਡ ਜਿਹਾ ਪ੍ਰੋਗਰਾਮ ਹੈ। ਹਰ ਇੱਕ ਬੰਦੇ ਨੂੰ ਕੇਟਰ ਕਰਕੇ ਉਹਨਾਂ ਨੇ ਬਣਾਇਆ ਹੋਇਆ ਵੀ ਜਿਹੜੇ ਬੰਦੇ ਇੱਥੇ 482 ਤੇ ਕੰਮ ਕਰਦੇ ਨੇ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਕੈਟਾਗਰੀ 'ਚ ਪਾ ਦਿੰਦੇ ਹਾਂ ਕਿ ਤੁਸੀਂ ਇੱਥੇ ਆਲਰੇਡੀ ਕੰਮ ਕਰ ਰਹੇ ਹੋ, ਕਿਸੇ ਇੰਪਲੋਇਰ ਕੋਲ ਸਾਡੀ ਜਿਹੜੀ ਸਕਿੱਲ ਸ਼ਾਰਟੇਜ ਹੈ ਉਹਨੂੰ ਕੰਪਲੀਟ ਕਰ ਰਹੇ ਹੋਗੇ, ਆਲਰੇਡੀ ਉਹਨੂੰ ਫੁੱਲਫਿਲ ਕਰ ਰਹੇ ਹੋ। ਸੋ ਉਹਨਾਂ ਨੂੰ ਉਹ ਅਲੱਗ ਤੋਂ ਇੱਕ ਤਰੀਕੇ ਨਾਲ ਸਹੂਲਤ ਦਿੰਦੇ ਨੇ। ਜਿਹੜੇ ਗ੍ਰੈਜੂਏਟਸ ਨੇਗੇ, ਹੁਣ ਜਿਹੜੇ ਗ੍ਰੈਜੂਏਟਸ ਨੇਗੇ ਉਹ ਜ਼ਿਆਦਾ ਬੈਨੀਫੀਸ਼ੀਅਲ ਨੇ ਓਬਵੀਅਸਲੀ ਜਿਹੜੇ ਕੋਈ ਬੰਦੇ ਕਿਸੇ ਹੋਰ ਸਟੇਟ ਤੋਂ ਜਾਂਦੇ ਨੇਗੇ, ਕਿਉਂਕਿ ਉਹਨਾਂ ਲਈ ਉਹਨਾਂ ਨੇ ਇੱਕ ਅਲੱਗ ਤੋਂ ਪਾਥਵੇ ਬਣਾਇਆ ਹੋਇਆ ਲਗਭਗ ਹਰ ਇੱਕ ਆਕੂਪੇਸ਼ਨ ਦਾ। ਅਗਰ ਤੁਸੀਂ ਲਿਸਟ 'ਤੇ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਦਾ ਜਿਹੜਾ ਵਰਕਿੰਗ ਐਕਸਪੀਰੀਅੰਸ ਵਗੈਰਾ ਉਹ ਨੋਰਮਲ ਨਾਲੋਂ ਘੱਟ ਹੈਗਾ ਉਹਦੇ ਵਿੱਚ। ਸੋ ਇਹ ਇੱਦਾਂ ਦਾ ਉਹਨਾਂ ਦਾ ਜਿਹੜਾ ਪ੍ਰੋਗਰਾਮ ਦੀ ਬਣਤਰ ਹੈਗੀ ਜਿਹੜੀ ਕਿ ਬੜੀ ਵਧੀਆ ਢੰਗ ਦੇ ਨਾਲ ਸੁਚੱਜੇ ਤਰੀਕੇ ਦੇ ਨਾਲ ਉਹਨਾਂ ਨੇ ਬਣਾਈ ਹੋਈ ਹੈ। ਅਤੇ ਸਭ ਤੋਂ ਜਿਹੜੀ ਅਹਿਮ ਗੱਲ ਹੈਗੀ ਉਹ ਇਹ ਹੈ ਕਿ ਆਹ ਜਿਹੜਾ ਚਲੰਤ ਸਾਲ ਹੈ, ਜਿਹੜਾ ਆਪਣਾ ਸਾਲ ਚੱਲ ਰਿਹਾ ਹੈ 2021-2022, ਇਹਦੇ ਵਿੱਚ ਸਭ ਤੋਂ ਵੱਧ ਨੰਬਰ ਨੇ ਜਿਹੜੇ ਉਹ ਸਾਊਥ ਆਸਟ੍ਰੇਲੀਆ ਨੂੰ ਮਿਲੇ ਨੇ। ਜਿਹੜੀਆਂ ਆਪਾਂ ਸੀਟਾਂ ਕਹਿੰਦੇ ਸੀਗੇ, ਜੇ ਆਪਾਂ ਸੀਟਾਂ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ 2600 491 ਤੇ 2600 190। ਓਬਵੀਅਸਲੀ ਨਿਊ ਸਾਊਥ ਵੇਲਸ ਕੋਲ ਨੰਬਰ ਜ਼ਿਆਦਾ ਨੇ, ਪਰ ਨਿਊ ਸਾਊਥ ਵੇਲਸ ਵੈਸੇ ਹੀ ਬਹੁਤ ਵੱਡੀ ਸਟੇਟ ਹੈ। ਲੇਕਿਨ ਅਗਰ ਆਪਾਂ ਕੁਈਨਜ਼ਲੈਂਡ ਨਾਲ ਕੰਪੇਅਰ ਕਰੀਏ, ਅਗਰ ਆਪਾਂ ਵੈਸਟਰਨ ਆਸਟ੍ਰੇਲੀਆ ਨਾਲ ਕੰਪੇਅਰ ਕਰੀਏ, ਉਹ ਜ਼ਿਆਦਾ ਵੱਡੀਆਂ ਸਟੇਟਸ ਨੇਗੀਆਂ। ਆਪਣੇ ਈਵਨ ਵਿਕਟੋਰੀਆ ਦੇ ਨਾਲ ਕੰਪੇਅਰ ਕਰੀਏ ਆਪਾਂ ਸਾਊਥ ਆਸਟ੍ਰੇਲੀਆ ਨੂੰ, ਇਹ ਸਾਰੀਆਂ ਵੱਡੀਆਂ ਸਟੇਟਸ ਨੇ, ਬਟ ਵੱਧ ਨੰਬਰ ਨੇ ਜਿਹੜੇ ਉਹ ਸਾਊਥ ਆਸਟ੍ਰੇਲੀਆ ਮਿਲੇ ਨੇ। ਤਾਂ ਕਰਕੇ ਈਵਨ ਸਾਡੀ ਵੀ ਪਹਿਲੀ ਪਸੰਦ ਇਹੀ ਹੈ, ਅਤੇ ਸਾਡੇ ਜਿਹੜੇ ਮਤਲਬ ਕਿ ਐਪਲੀਕੈਂਟ 'ਚ ਬੱਚੇ ਨੇਗੇ ਅੱਜ ਕੱਲ੍ਹ ਉਹਨਾਂ ਦੀ ਪਸੰਦ ਵੀ ਸਾਊਥ ਆਸਟ੍ਰੇਲੀਆ ਹੋ ਰਿਹਾ, ਕਿਉਂਕਿ ਸਭ ਤੋਂ ਜ਼ਰੂਰੀ ਨੰਬਰ ਵੀ ਹੁੰਦੇ ਨੇ। ਹੁਣ ਆਪਾਂ ਗੱਲ ਮੈਂ ਵਾਪਸ ਲੈ ਕੇ ਜਾਂਦਾ ਵੈਸਟਰਨ ਆਸਟ੍ਰੇਲੀਆ 'ਤੇ। ਵੈਸਟਰਨ ਆਸਟ੍ਰੇਲੀਆ ਨੇ ਖੋਲ੍ਹ ਤਾਂ ਸਾਰਿਆਂ ਨੂੰ ਦਿੱਤਾ ਕਿ ਜਿੱਥੇ ਮਰਜ਼ੀ ਬੈਠੇ ਹੋਵੋ ਜੀ, ਤੁਸੀਂ ਆ ਜਾਓ, ਤੁਹਾਡੇ ਕੋਲ ਆਫਰ ਲੈਟਰ ਚਾਹੀਦੀ ਆ, ਅਸੀਂ ਤੁਹਾਨੂੰ ਨੋਮੀਨੇਸ਼ਨ ਦੇਵਾਂਗੇ। ਪਰ ਉਹ ਵਿਚਾਰਿਆਂ ਕੋਲ ਨੰਬਰ ਹੀ ਬਹੁਤ ਥੋੜ੍ਹੇ ਨੇ। ਉਹਨਾਂ ਕੋਲ 1400 ਸਮਥਿੰਗ ਨੰਬਰ ਨੇ। ਹੁਣ ਉਹ 1100 ਜਿਹਦੇ 'ਚ 190 ਅਤੇ 340 ਆਈ ਥਿੰਕ 491 ਦੇ ਨੇ। ਹੁਣ ਉਹ ਜਿਵੇਂ ਕਹਿੰਦੇ ਨੰਗਾ ਨਹਾਏਗਾ ਕਿ ਨਿਚੋੜੇਗਾ ਕਿ ਉਹ ਕੰਮ ਹੋ ਜਾਣਾ ਵੀ ਤੁਸੀਂ ਸੱਦਾ ਸਾਰਿਆਂ ਨੂੰ ਦੇ ਲਿਆ ਅਤੇ ਨੰਬਰ ਪਤਾ ਨਹੀਂ ਕਿਹਨੂੰ ਕਿਹਦੀ ਕਿਸਮਤ ਖੁੱਲ੍ਹਣੀ ਆ। ਚਲੋ ਇਹ ਚੀਜ਼ ਵਧੀਆ ਹੋ ਜਾਣੀ ਹੈ ਕਿ ਸਾਡੇ ਕੁਝ ਭੈਣ ਭਰਾ ਜਿਹੜੇ ਕਿਸੇ ਹੋਰ ਸਟੇਟ 'ਚ ਬੈਠੇ ਨੇ ਪਰ ਹਾਈ ਪੁਆਇੰਟ ਨੇ ਅਤੇ ਉਸ ਸਟੇਟ ਦੇ ਵਿੱਚ ਉਹਨਾਂ ਦਾ ਕੁਝ ਬਣ ਨਹੀਂ ਰਿਹਾ। ਸੋ ਉਹਨਾਂ ਵਾਸਤੇ ਗੁੱਡ ਨਿਊਜ਼ ਹੋ ਸਕਦੀ ਹੈ ਕਿ ਉਹਨਾਂ ਨੂੰ ਉੱਥੋਂ ਦਾ ਜਿਹੜਾ ਨੋਮੀਨੇਸ਼ਨ ਆ ਉੱਥੋਂ ਦੀ ਈਓ ਵਗੈਰਾ ਉਹਨਾਂ ਦੀ ਆ ਜੇ। ਸੋ ਗੁੱਡ ਲੱਕ ਹੈ ਸਾਰਿਆਂ ਨੂੰ ਜਿਨ੍ਹਾਂ ਨੇ ਪਾਈ ਹੋਈ ਹੈਗੀ ਜੀ। ਸਾਡੇ ਦਰਸ਼ਕਾਂ ਦੇ ਜੇ ਕੋਈ ਸਵਾਲ ਹੈਗਾ ਤਾਂ ਸਾਨੂੰ ਕਾਲ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਆ। ਕਿਸੇ ਤਕਨੀਕੀ ਖਰਾਬੀ ਕਰਕੇ ਮੈਨੂੰ ਕਮੈਂਟ ਤੁਹਾਡੇ ਸ਼ੋ ਨਹੀਂ ਹੋ ਰਹੇ ਹੈਗੇ, ਤੇ ਨੰਬਰ ਤੁਸੀਂ ਨੋਟ ਕਰ ਸਕਦੇ ਹੋ 0735 589 436। ਤੇ ਹੁਣ ਇੱਕ ਸਵਾਲ ਹੋਰ ਮਨ 'ਚ ਆਉਂਦਾ ਆ ਕਿ ਜਿਹੜਾ ਸਾਊਥ ਆਸਟ੍ਰੇਲੀਆ ਉੱਥੋਂ ਫਿਰ ਜਿਹੜੇ ਆਫਸ਼ੋਰ ਬੈਠੇ ਹੋਏ ਆ ਕਿ ਉਹ ਵੀ ਅਪਲਾਈ ਕਰ ਸਕਦੇ ਨੇ? ਆਫਸ਼ੋਰ ਹਰ ਕੋਈ ਨਹੀਂ ਕਰ ਸਕਦਾ, ਬਹੁਤ ਥੋੜ੍ਹੀਆਂ ਹੈਗੀਆਂ ਨੇ ਜਿਹੜੀਆਂ ਆਕੂਪੇਸ਼ਨਸ ਨੇਗੀਆਂ ਜਿਹਦੇ ਵਿੱਚ ਕਰ ਸਕਦੇ ਹੈਗੇ। ਜ਼ਿਆਦਾਤਰ ਟ੍ਰੇਡਸ ਨਹੀਂ ਆ, ਪਰ ਉਹ ਕੱਲੀ ਤੁਹਾਨੂੰ ਪਾ ਕੇ ਦੇਖਣੀ ਪੈਂਦੀ ਹੈ ਕਿ ਕਿਹੜੀ ਆਕੂਪੇਸ਼ਨ ਵਾਸਤੇ ਉਹਨਾਂ ਨੇ ਆਫਸ਼ੋਰ। ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਕੀ ਕੀਤਾ ਕਿ ਇੱਕ ਤਾਂ ਨਾਰਮਲ ਲਿਸਟ ਬਣਾਤੀ, ਠੀਕ ਹੈ, ਉਹਦੇ ਵਿੱਚ ਫਿਰ ਅੱਗੇ ਕ੍ਰਾਈਟੇਰੀਆ ਰੱਖਿਆ ਹੋਇਆ ਕਿ ਕਿਹੜਾ ਕ੍ਰਾਈਟੇਰੀਆ ਜਿਹੜੇ ਉੱਥੇ ਵਰਕਿੰਗ ਨੇ ਉਹਨਾਂ ਵਾਸਤੇ ਆ, ਕਿਹੜਾ ਗ੍ਰੈਜੂਏਟਸ ਵਾਸਤੇ ਆ, ਜਾਂ ਇੱਕ ਈਵਨ ਉਹਦੇ 'ਚ ਉਹਨਾਂ ਨੇ ਅੱਗੇ ਵੀ ਬਣਾਇਆ ਹੋਇਆ ਇੱਕ ਆਪਣਾ ਟੈਲੈਂਟ ਐਂਡ ਇਨੋਵੇਸ਼ਨ ਸਟਰੀਮ ਕਰਕੇ ਆ, ਉਹਦੇ ਵਿੱਚ ਵੀ 3-4 ਅੱਗੇ ਉਹਨਾਂ ਨੇ ਕ੍ਰਾਈਟੇਰੀਆ ਰੱਖੇ ਹੋਏ ਨੇਗੇ। ਸੋ ਉਹ ਸਪੈਸੀਫਿਕਲੀ ਉਹਨਾਂ ਨੇ ਇਕੱਲੀ ਚੀਜ਼ ਦੱਸੀ ਹੋਈ ਹੈ ਕਿ ਇਹ ਜਿਹੜੀ ਪਰਟੀਕੂਲਰ ਆਕੂਪੇਸ਼ਨ ਆ, ਸੌਫਟਵੇਅਰ ਇੰਜੀਨੀਅਰ ਆ ਜਾਂ ਜੋ ਵੀ ਹੈ, ਜਾਂ ਪੇਂਟਰ ਲਾ ਲਓ, ਇਹਨੂੰ ਕੌਣ ਕਿਹੜੇ ਤਰੀਕੇ ਦੇ ਨਾਲ ਅਸੀਂ ਉਹਨੂੰ ਨੋਮੀਨੇਟ ਕਰਾਂਗੇ, ਹੈ ਨਾ। ਸੋ ਜਿਹੜੀ ਆਫਸ਼ੋਰ ਦੀ ਤੁਸੀਂ ਗੱਲ ਕਰ ਰਹੇ ਸੀ, ਉਹ
ਜਿੱਦਾਂ ਟ੍ਰੇਡਸ ਦੇ ਵਿੱਚ ਬ੍ਰਿਕਲੇਅਰਸ ਹੋ ਗਏ, ਹਾਂਜੀ, ਵਾਲ ਐਂਡ ਫਲੋਰ ਟਾਈਲਰ ਹੋ ਗਏ ਜੀ, ਪੇਂਟਿੰਗ ਟ੍ਰੇਡ ਵਰਕਰ ਹੋ ਗਏ ਜਿਹੜੇ ਪੇਂਟਰਸ ਨੇ। ਸੋ ਐਦਾਂ ਦੀਆਂ ਆਕੂਪੇਸ਼ਨਸ ਆਫਸ਼ੋਰ ਵਾਸਤੇ ਵੀ ਖੁੱਲੀਆਂ ਨੇ, ਪਰ ਉਹਦੇ ਵਿੱਚ ਉਹਨਾਂ ਨੇ ਕੁਝ ਕੁ ਚੀਜ਼ਾਂ ਜਿੱਦਾਂ ਕਿ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਜ਼ਿਆਦਾ ਰੱਖੀ ਹੈ ਕਿ ਤੁਹਾਡੇ ਕੋਲੇ ਘੱਟੋ ਘੱਟ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਜੀ ਪਿਛਲੇ 8 ਸਾਲਾਂ ਦੇ ਵਿੱਚ। ਹਾਂਜੀ, ਸੋ ਐਦਾਂ ਥੋੜ੍ਹਾ ਜਿਹਾ ਡਿਫਰੈਂਟ ਕਰਕੇ ਉਹਨਾਂ ਨੇ ਉਸ ਚੀਜ਼ ਦੀ ਜਿਹੜੀ ਰਿਕੁਆਇਰਮੈਂਟ ਰੱਖੀ ਹੈ। ਲੇਕਿਨ ਬਹੁਤ ਵਧੀਆ ਗੱਲ ਹੈ ਜਿਹੜੀ ਕਿ ਕਾਫੀ ਟਾਈਮ ਤੋਂ ਬੜਾ ਇੱਕ ਤਰੀਕੇ ਦੇ ਨਾਲ ਆਫਸ਼ੋਰ ਤੋਂ ਸਾਡੇ ਬਹੁਤ ਕਲਾਇੰਟ ਨੇ ਜਿਹੜੇ ਬੈਠੇ ਨੇ ਉਹ ਵੇਟ ਕਰ ਰਹੇ ਨੇ ਕਿ ਕਦੋਂ ਜਿਹੜੀ ਕੁਈਨਜ਼ਲੈਂਡ ਜਾਂ ਕੋਈ ਹੋਰ ਸਟੇਟ ਵੀ ਉਹਨਾਂ ਦੇ ਕਿਉਂਕਿ ਕਈ ਵਾਰ ਕੀ ਹੁੰਦਾ ਆਪਣੇ ਰਿਲੇਟਿਵ ਜਾਂ ਆਪਣੇ ਭੈਣ ਭਰਾ ਕਿਸੇ ਹੋਰ ਸਟੇਟ 'ਚ ਹੁੰਦੇ ਨੇ। ਸੋ ਅਗਰ ਤੁਸੀਂ ਮੰਨ ਲਓ 491 ਵਾਸਤੇ ਮੋਸਟਲੀ ਜਿਹੜਾ ਇਹ ਪ੍ਰੋਗਰਾਮ ਹੈ 491 ਵਾਸਤੇ ਖੋਲ੍ਹਿਆ ਹੈ ਸਾਊਥ ਆਸਟ੍ਰੇਲੀਆ ਨੇ। ਵਧੀਆ ਸਟੇਟ ਹੈਗੀ, ਬਟ ਕਈ ਵਾਰ ਬੰਦੇ ਦਾ ਮਨ ਹੁੰਦਾ ਕਿ ਨਹੀਂ ਮੇਰੇ ਜਿਹੜੇ ਭੈਣ ਭਰਾ ਨੇ ਉਹ ਕੁਈਨਜ਼ਲੈਂਡ ਬੈਠੇ ਨੇ ਜਾਂ ਉਹ ਨਿਊ ਸਾਊਥ ਵੇਲਸ ਬੈਠੇ ਨੇ ਜਾਂ ਕਿਸੇ ਹੋਰ ਸਟੇਟ WA 'ਚ ਬੈਠੇ ਨੇ। ਸੋ ਕਿਉਂਕਿ ਉਹ ਸਟੇਟਾਂ ਹਾਲੇ ਖੋਲ੍ਹ ਹੀ ਨਹੀਂ ਰਹੀਆਂ ਆਫਸ਼ੋਰ, ਸੋ ਉਹਨਾਂ ਕੋਲ ਜਿਹੜੀ ਆਪਸ਼ਨ ਹੈ ਉਹ ਸਿਰਫ ਸਾਊਥ ਆਸਟ੍ਰੇਲੀਆ ਦੀ ਹੀ ਬਚਣੀ ਹੈ। ਲੇਕਿਨ ਉਹ ਵੀ ਬਹੁਤ ਥੋੜ੍ਹੀਆਂ ਆਕੂਪੇਸ਼ਨਸ ਨੇਗੀਆਂ, ਮੋਸਟਲੀ ਟ੍ਰੇਡਸ ਨੇ ਜਿਹਦੇ ਵਿੱਚ ਸਾਊਥ ਆਸਟ੍ਰੇਲੀਆ ਗੌਰਮੈਂਟ ਨੇ ਆਪਣੀ ਜਿੰਦਾ ਦਿਲੀ ਦਿਖਾਈ ਹੈ ਜਾਂ ਕਹ ਲਓ ਉਹਨਾਂ ਨੂੰ ਸਕਿੱਲ ਦੀ ਸ਼ਾਰਟੇਜ ਹੈਗੀ ਵਾਕਈ, ਤਾਂ ਕਰਕੇ ਉਹਨਾਂ ਨੇ ਸਿਰਫ ਉਹ ਆਫਸ਼ੋਰ ਵਾਸਤੇ ਖੋਲ੍ਹੀ ਹੈ। ਵਧੀਆ ਇਹ ਹੈ ਇਸ ਚੀਜ਼ ਦੇ ਵਿੱਚ ਕਿ ਇਨ ਦਾ ਮੀਨ ਟਾਈਮ ਅਗਰ ਤੁਹਾਡੀ ਉਸ ਆਕੂਪੇਸ਼ਨ ਦੇ ਵਿੱਚ ਸਕਿੱਲ ਅਸੈਸਮੈਂਟ ਹੋਈ ਹੈ, ਤੁਸੀਂ ਉਹਨਾਂ ਤੋਂ ਨੋਮੀਨੇਸ਼ਨ ਲੈ ਕੇ ਨੋਮੀਨੇਸ਼ਨ ਲੈਣ ਤੋਂ ਬਾਅਦ ਆਪਣਾ ਵੀਜ਼ਾ ਪ੍ਰੋਸੈਸ ਵਗੈਰਾ ਪਾ ਦਿਓ। 8-10 ਮਹੀਨੇ ਲੱਗ ਜਾਣੇ ਨੇ ਬਾਰਡਰ ਖੋਲ੍ਹਦਿਆਂ ਨੂੰ, ਹੋ ਸਕਦਾ ਵੱਧ ਘੱਟ ਲੱਗ ਸਕਦੇ ਨੇ, ਕਿਸੇ ਨੂੰ ਕੁਝ ਪਤਾ ਨਹੀਂ ਹਾਲੇ ਐਗਜ਼ੈਕਟਲੀ ਕਦੋਂ ਖੋਲ੍ਹਣੇ ਨੇ। ਸੋ ਉਸ ਟਾਈਮ ਦੇ ਵਿੱਚ ਤੁਹਾਡੀ ਵੀਜ਼ਾ ਪ੍ਰੋਸੈਸਿੰਗ ਹੋ ਜਾਣੀ ਹੈ ਅਤੇ ਰੱਬ ਸੁੱਖ ਰੱਖੇ ਜਦੋਂ ਨੂੰ ਬਾਰਡਰ ਖੋਲ੍ਹਣੇ ਨੇ ਤੁਹਾਡਾ ਵੀਜ਼ਾ ਆ ਜਾਣਾ, ਤੁਸੀਂ ਟੈਚੀ ਪੈਕ ਕਰਕੇ ਇੱਥੇ ਪਹੁੰਚ ਜਾਓ। ਅਤੇ ਇਹਦੀ ਜਿਹੜੀ ਪ੍ਰੋਸੈਸ ਹੈ ਉਹ ਥੋੜ੍ਹੀ ਜਿਹੀ ਡਿਫਰੈਂਟ ਹੈ। ਇਹਦੇ 'ਚ ਤੁਹਾਨੂੰ ਉਹਨਾਂ ਨੂੰ ਦੱਸਣਾ ਪੈਣਾ ਜੀ, ਇਹ ਨਹੀਂ ਹੈਗਾ ਕਿਸੇ ਦੀ ਨੋਮੀਨੇਸ਼ਨ ਪਾ ਦਿਓ, ਉਹਦੇ 'ਚ ਤੁਹਾਨੂੰ ROI ਰਜਿਸਟ੍ਰੇਸ਼ਨ ਆਫ ਇੰਟਰਸਟ ਤੁਹਾਨੂੰ ਉਹਨਾਂ ਨੂੰ ਦੱਸਣਾ ਪੈਣਾ ਕਿ ਮੈਂ ਤੁਹਾਡੀ ਸਟੇਟ ਦੇ ਵਿੱਚ ਆਉਣਾ ਚਾਹੁੰਦਾ, ਮੇਰੀ ਇਹ ਸਕਿੱਲ ਅਸੈਸਮੈਂਟ ਆ। ਫਿਰ ਉਹ ਡਿਸਾਈਡ ਕਰਨਗੇ ਵੀ ਉਹਨਾਂ ਨੇ ਤੁਹਾਨੂੰ ਬੁਲਾਉਣਾ ਕਿ ਨਹੀਂ ਬੁਲਾਉਣਾ ਜੀ। ਸੋ ਅਗਰ ਉਹ ਬੁਲਾ ਲੈਂਦੇ ਨੇ ਵੀ ਹਾਂਜੀ ਤੁਹਾਨੂੰ ਟਿਕ ਦੇ ਦਿੰਦੇ ਨੇ, ਫਿਰ ਤੁਸੀਂ ਡਾਕੂਮੈਂਟ ਸਬਮਿਟ ਕਰਕੇ ਉਹਨਾਂ ਤੋਂ ਅਪਰੂਵਲ ਲੈਣਾ ਅਤੇ ਫਿਰ ਤੁਸੀਂ ਵੀਜ਼ਾ ਲਾਉਣਾ ਉਹਦੇ ਵਿੱਚ। ਮਤਲਬ ਜੇ ਉਹਨਾਂ ਕੋਲ ਸਕਿੱਲਸ ਹੈਗੀਆਂ ਨੇ, ਉਹਨਾਂ ਨੇ ਕੰਮ ਕੀਤਾ ਹੋਇਆ, ਉਹਨਾਂ ਕੋਲ ਐਕਸਪੀਰੀਅੰਸ, ਸਕਿੱਲ ਅਸੈਸਮੈਂਟ ਚਾਹੀਦੀ ਹੈ ਜੀ ਮੇਨ ਤਾਂ ਜੀ। ਤੇ ਇੰਗਲਿਸ਼ ਦੀ ਵੀ ਹੋਊਗੀ ਫਿਰ? ਇੰਗਲਿਸ਼ ਦੀ ਮਿਨੀਮਮ 6 ਦੀ ਰਿਕੁਆਇਰਮੈਂਟ ਹੈ, ਬਟ ਜਿੰਨੇ ਜ਼ਿਆਦਾ ਹੋਣਗੇ ਉਹਨੇ ਪੁਆਇੰਟਸ ਮਿਲ ਜਾਂਦੇ ਨੇ ਉਹਦੇ। ਪਰ ਫਿਰ ਵੀ ਚਲੋ ਕਹਿ ਸਕਦੇ ਹਾਂ ਕਿ ਥੋੜੀ ਹੈਗੀ ਹੈ ਜਿਨ੍ਹਾਂ ਕੋਲ, ਕਿਉਂਕਿ ਕਈ ਵਾਰ ਕੀ ਹੁੰਦਾ ਐਕਸਪੀਰੀਅੰਸ ਵੀ ਹੁੰਦਾ ਕਈਆਂ ਭੈਣ ਭਰਾਵਾਂ ਕੋਲ ਕਿਸੇ ਦੁੱਖ ਜਾਂ ਸੁੱਖ ਦੇ ਕਰਕੇ ਉਹ ਬੈਠੇ ਆ ਜਾ ਕੇ ਇੰਡੀਆ ਜਾਂ ਆਪਣੀ ਕੰਟਰੀ 'ਚ ਬੈਠੇ ਨੇ ਤੇ ਉੱਥੇ ਸਟਕ ਹੋ ਗਏ ਨੇ, ਤੇ ਉਹਨਾਂ ਨੂੰ ਹੁਣ ਉਹੀ ਹੈ ਨਾ ਕਿ ਉਹ ਇੱਕ ਉਮੀਦ ਦੀ ਕਿਰਨ ਜਿਹੜੀ ਹੈਗੀ ਆਪਾਂ ਕਹਿ ਸਕਦੇ ਹਾਂ ਕਿ ਕੁਛ ਪਰ ਇਹ ਹੈ ਕਿ ਕੁਛ ਆਕੂਪੇਸ਼ਨ ਜਿੱਦਾਂ ਤੁਸੀਂ ਕਿਹਾ ਜੀ ਬਿਲਕੁਲ। ਸੋ ਇਹ ਜਿਹੜਾ ਥੋੜ੍ਹਾ ਜਿਹਾ ਕਹਿ ਲਓ ਕਿ ਆਹ ਸਾਲ ਵੀ ਮੈਨੂੰ ਲੱਗਦਾ ਵੀ ਸੁੱਕਾ ਹੀ ਜਾਣਾ ਆਫਸ਼ੋਰ ਵਾਸਤੇ, ਅਤੇ ਉਮੀਦ ਕਰਦੇ ਹਾਂ ਕਿ ਐਟਲੀਸਟ ਜਿਹੜੇ ਸਾਡੇ ਭੈਣ ਭਰਾ ਔਨ ਸ਼ੋਰ ਬੈਠੇ ਨੇ ਐਟਲੀਸਟ ਉਹਨਾਂ ਨੂੰ ਪੱਕੇ ਕਰ ਦੇਣ ਆਹ ਸਾਲ, ਅਤੇ ਅਗਲੇ ਸਾਲ ਤੋਂ ਫਿਰ ਆਪਾਂ ਬਾਹਰੋਂ ਵੀ ਬੁਲਾਉਣ ਲੱਗ ਜਾਵਾਂਗੇ। ਹਾਂਜੀ। ਤੇ ਇੱਕ ਅਮਨ ਜੀ ਇੱਕ ਸਵਾਲ ਹੈ ਜਿਹੜਾ ਆਪਾਂ ਕੋਈ ਫੀਸ ਵਗੈਰਾ ਦੀ ਗੱਲ ਸੁਣਦੇ ਆ ਕਿ ਕੋਈ ਫੀਸ ਵਧੀਆ ਆਪਣੇ ਜੁਲਾਈ ਤੋਂ ਬਾਅਦ ਦੀਆਂ, ਤੇ ਉਹ ਕਿਹੜੀ ਫੀਸ ਕਹਿੰਦੇ ਕਿ ਆਲਮੋਸਟ ਦੁੱਗਣੀ ਫੀਸ ਜਿਹੜੀ ਆਪਣੀ ਹੋ ਗਈ ਹੈ? ਦੇਖੋ ਜਿਹੜੀਆਂ ਫੀਸਾਂ ਨੇ ਉਹ ਹਰ ਸਾਲ ਰਿਵਿਊ ਕਰਦੇ ਨੇ, ਜੁਲਾਈ ਦੇ ਵਿੱਚ ਰਿਵਿਊ ਹੁੰਦੀਆਂ ਨੇ। ਲਾਸਟ ਈਅਰ ਜਿਹੜੀਆਂ ਵੀਜ਼ਾ ਫੀਸ ਸੀਆਂ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਸੀ ਕਿਉਂਕਿ ਕਰੋਨਾ ਵਾਇਰਸ ਕਰਕੇ ਸਰਕਾਰ ਨੇ ਉਹਨੂੰ ਕਹਿ ਲਓ ਵੀ ਇੱਕ ਤਰੀਕੇ ਨਾਲ ਰਾਹਤ ਦੇ ਤੌਰ ਤੇ ਉਹਨਾਂ ਨੇ ਨਹੀਂ ਕੀਤੀ ਸੀ। ਲੇਕਿਨ ਇਸ ਸਾਲ ਉਹਨਾਂ ਨੇ ਸਾਰੀ ਜਿਹੜੀ ਫੀਸ ਹੈ ਜਿਹੜੀ ਨਾਰਮਲ GDP ਦੇ ਹਿਸਾਬ ਨਾਲ ਉਹਨਾਂ ਨੂੰ ਇਨਕਰੀਜ਼ ਕੀਤਾ। ਪਰ ਇੱਕ ਜਦੋਂ ਕੋਈ ਵੀਜ਼ਾ ਆਪਣਾ ਇੱਥੇ ਰਿਫਿਊਜ਼ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਆਪਾਂ ਅਪੀਲ ਪਾਉਂਦੇ ਹੈਗੇ ਜੀ, ਅਤੇ ਉਹ ਅਪੀਲ ਦੀ ਜਿਹੜੀ ਇੱਕ ਫੀਸ ਲੱਗਦੀ ਸੀ ਉਹ ਪਹਿਲਾਂ 1700 ਹੁੰਦੀ ਸੀ, ਤਾਂ ਮੈਨੂੰ ਲੱਗਦਾ 2 ਸਾਲ ਪਹਿਲਾਂ $1826 ਕਰਤੀ ਸੀ। ਉਹ ਫੀਸ ਵਧਾ ਕੇ ਹੁਣ ਅਰਾਊਂਡ $3300 ਕਰਤੀ ਹੈ, ਜਿਹੜੀ ਕਿ ਕਾਫੀ ਜ਼ਿਆਦਾ ਹਾਈਕ ਆਈ ਹੈ, ਬਹੁਤ ਜ਼ਿਆਦਾ ਮਤਲਬ ਪਰਸੈਂਟੇਜ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਵਧੀ ਹੈ, ਜਿਹਦੇ ਵਿੱਚ ਉਹ ਭੈਣ ਭਰਾ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੋ ਜਾਣਗੇ ਇੱਥੇ ਜੀ ਉਹਨਾਂ ਵਾਸਤੇ ਕਹਿ ਲਓ ਕਿ ਇੱਕ ਬਹੁਤ ਵੱਡੀ ਦਿੱਕਤ ਹੈ ਕਿ ਉਹਨਾਂ ਨੂੰ ਇਹ ਫੀਸ ਭਰਨੀ ਹੀ ਪੈਣੀ ਹੈ ਕਿਉਂਕਿ ਰਿਵਿਊ ਫਾਈਲ ਲਾਉਣ ਵਾਸਤੇ ਫੀਸ ਮੈਂਡੇਟਰੀ ਹੁੰਦੀ ਹੈ। ਸੋ ਇਹ ਜਿਹੜੀ ਫੀਸ ਹੈ ਬਹੁਤ ਜ਼ਿਆਦਾ ਧੱਕਾ ਕਰਕੇ ਉਹਨਾਂ ਨੇ ਵਧਾਤੀ ਹੋਈ ਹੈ, ਆਲਮੋਸਟ ਦੁੱਗਣੀ ਕਹਿ ਸਕਦੇ ਜਿੱਦਾਂ ਤੁਸੀਂ। ਹਾਂ ਬਿਲਕੁਲ ਉਹੀ ਉਹਦਾ ਕਾਰਨ ਮੈਨੂੰ ਲੱਗਦਾ ਕਿ ਗੌਰਮੈਂਟ ਨੇ ਆਪਣੇ ਕਾਰਨ ਹੁੰਦੇ ਨੇ ਓਬਵੀਅਸਲੀ, ਜਿਹਦੇ ਸਭ ਤੋਂ ਮੇਨ ਤਾਂ ਇਹ ਹੈ ਕਿ ਫੰਡ ਰੇਜ਼ਿੰਗ ਹੋਣੀ ਹੈ, ਇਹਦੇ ਨਾਲ ਗੌਰਮੈਂਟ ਨੂੰ ਪੈਸੇ ਜਾਣੇ ਨੇ। ਦੂਜਾ ਇਹ ਹੈ ਕਿ ਉਹ ਹਰ ਇੱਕ ਜਿਵੇਂ ਹੁਣ AAT ਬੋਲਦੇ ਆ ਉਹਨੂੰ ਬੇਸਿਕਲੀ, ਉਹਦੇ ਵਿੱਚ ਕੀ ਹੁੰਦਾ ਕਿ ਰਿਵਿਊ ਲਈ ਫਾਈਲ ਜਾਂਦੀ ਹੈਗੀ, ਕਈ ਵਾਰ ਕੀ ਹੁੰਦਾ ਕਿ ਉੱਥੇ ਵੀ ਉਹਨੂੰ ਐਜ਼ ਇਜ਼ ਹੀ ਰੱਖ ਦਿੰਦੇ ਨੇ, ਉੱਥੇ ਵੀ ਜ਼ਰੂਰੀ ਨਹੀਂ ਕਿ ਉੱਥੋਂ ਤੁਹਾਡੀ ਫਾਈਲ ਨਿਕਲ ਹੀ ਜਾਊਗੀ, ਉੱਥੇ ਵੀ ਉਹਨੂੰ ਰਿਫਿਊਜ਼ ਹੀ ਕਰ ਦਿੰਦੇ ਨੇ, ਜਾਂ ਕੈਂਸਲ ਕੀਤਾ ਹੋਵੇ ਤਾਂ ਕੈਂਸਲ ਹੀ ਰੱਖਦੇ ਆ। ਸੋ ਉਹਦੇ ਵਿੱਚ ਹਰ ਇੱਕ ਫਾਈਲ ਲੱਗ ਜਾਂਦੀ ਹੈਗੀ ਹੈ ਨਾ। ਸੋ ਮੇ ਵੀ ਸਰਕਾਰ ਦਾ ਇਹ ਇੱਕ ਥੋੜ੍ਹਾ ਜਿਹਾ ਉਹ ਆਪਦੇ ਵੱਲੋਂ ਸੋਚ ਰਹੇ ਹੁਣ ਕਿ ਚਲੋ ਅਸੀਂ ਰੋਕ ਲਾਈਏ। ਕਈ ਵਾਰ ਬੰਦੇ ਵੈਸੇ ਹੀ ਲਾ ਦਿੰਦੇ ਨੇ, ਚਲੋ ਕੋਈ ਗੱਲ ਨਹੀਂ 2 ਸਾਲ ਰਹਿ ਲਾਂਗੇ, ਜੇ ਬਣ ਗਿਆ ਤਾਂ ਠੀਕ ਹੈ, ਨਹੀਂ ਕੁਛ ਹੋਰ ਦੇਖਾਂਗੇ। ਸੋ ਮੇ ਵੀ ਉਸ ਚੀਜ਼ ਨੂੰ ਰੋਕਣ ਵਾਸਤੇ ਜਾਂ ਉਸ ਚੀਜ਼ ਨੂੰ ਘਟਾਉਣ ਵਾਸਤੇ ਉਹਨਾਂ ਨੇ ਫੀਸ ਹੈ ਜਿਹੜੀ ਉਹ ਵਧਾਈ ਹੋਵੇ, ਬਟ ਅਦਰਵਾਈਜ਼ ਬਹੁਤ ਹੀ ਨੋਨ ਜੈਨੂਨ ਵਧਾਈ ਹੈ ਫੀਸ ਉਹਨਾਂ ਨੇ, ਜਿਹੜਾ ਕਿ ਆਪਾਂ ਨੂੰ ਲੱਗਦਾ, ਬਟ ਹੁਣ ਸਰਕਾਰ ਦੇ
ਪਤਾ ਨਹੀਂ ਉਹਨਾਂ ਨੇ ਕੀ ਸੋਚ ਕੇ ਕੀ ਇਦਾਂ ਦਾ ਐਨਾਲਾਈਜ਼ ਕੀਤਾ ਜਿਹਦੇ ਕਰਕੇ ਇੰਨੀ ਜ਼ਿਆਦਾ ਇੱਕਦਮ ਫੀਸ ਵਧਾਈ ਆ ਉਹਨਾਂ ਨੇ। ਹਾਂਜੀ ਜੀ, ਤੇ ਹੁਣ ਆਪਣੇ ਜਾਣ ਦਾ ਹੋ ਗਿਆ ਟਾਈਮ, ਜੀ ਤੇ ਆਪਾਂ ਅਗਲੇ ਹਫਤੇ ਮਿਲਾਂਗੇ ਆਪਣੇ ਦਰਸ਼ਕਾਂ ਨੂੰ ਨਵੇਂ ਵਿਸ਼ੇ ਦੇ ਨਾਲ। ਜੀ ਬਿਲਕੁਲ। ਤੇ ਉਮੀਦ ਕਰਦੇ ਹਾਂ ਕਿ ਅਗਲੇ ਹਫਤੇ ਤੱਕ ਸ਼ਾਇਦ ਕੁਇਨਸਲੈਂਡ ਦਾ ਵੀ ਆਪਣਾ ਪ੍ਰੋਗਰਾਮ ਦਾ ਕੁਝ ਆ ਜਾਊਗਾ ਅਪਡੇਟ। ਜੀ ਬਿਲਕੁਲ, ਉਮੀਦ ਇਹੀ ਹੈ ਕਿ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਟੂਵਰਡਸ ਦੀ ਐਂਡ ਆਫ ਜੁਲਾਈ, ਸੋ ਐਂਡ ਆਫ ਜੁਲਾਈ ਨੈਕਸਟ ਵੀਕ ਆ ਰਿਹਾ ਜੀ। ਅਗਰ ਨੈਕਸਟ ਵੀਕ, ਕਿਉਂਕਿ ਜਿੱਦਾਂ ਉਹ ਨਵੀਂ ਵੈਬਸਾਈਟ ਵਗੈਰਾ ਲੈ ਕੇ ਆ ਰਹੇ ਨੇ, ਟੈਸਟਿੰਗ ਵਗੈਰਾ ਕਰਨਗੇ ਆਪਦੀ, ਹੋਪਫੁਲੀ ਉਮੀਦ ਤਾਂ ਇਹ ਹੈ ਵੀ ਨੈਕਸਟ ਵੀਕ ਆ ਜਾਣ। ਜੇ ਨਾ ਆਏ ਤਾਂ ਉਦੋਂ ਅਗਲੇ ਵੀਕ ਸਹੀ ਫਿਰ। ਜੀ ਬਿਲਕੁਲ, ਚਲਿਏ ਫਿਰ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸਾਡਾ ਪ੍ਰੋਗਰਾਮ ਇੱਦਾਂ ਹੀ ਦੇਖਦੇ ਰਹਿਣਾ, ਪਸੰਦ ਕਰਨਾ, ਸ਼ੇਅਰ ਕਰਨਾ ਹੈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।